ਗੱਲ ਜਿਹੜੀ ਸ਼ੇਖ ਰਸ਼ੀਦ ਉਹਨਾਂ ਦੇ ਹੁਣ ਹੋਮ ਮਿਨਿਸਟਰ ਨੇ, ਸ਼ਾਇਦ ਖਾਰਜਾ ਮੰਤਰੀ ਕਹਿੰਦੇ ਨੇ ਉਹਨਾਂ ਨੂੰ, ਉੱਥੇ ਉਹਨਾਂ ਨੇ ਆਪਣੇ ਨਾਲ ਇੱਕ ਲਾਈਨ ਇਹ ਵੀ ਸ਼ਾਮਲ ਕੀਤੀ ਕਿ ਇਸ ਦੇ ਵਿੱਚ ਇਸ ਪਾਕਿਸਤਾਨ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਭਾਰਤ ਦੇ ਮੁਸਲਮਾਨ ਵੀ ਸ਼ਾਮਲ ਨੇ। ਔਰ ਮੈਨੂੰ ਇਹ ਲੱਗਾ ਕਿ ਵੀ ਇਹ ਆ ਬੈਲ ਮੁਝੇ ਮਾਰ ਵਾਂਗ ਉਹ ਤਾਂ ਵਿਚਾਰੇ ਉਹੀ ਇਸ ਵੇਲੇ ਡਰ ਕੇ ਕਸ਼ਮੀਰੀ ਮੁਸਲਮਾਨਾਂ ਨੂੰ ਛੱਡ ਕੇ ਜਿਹੜੇ ਡਿਫਾਈਂਸ ਦੇ ਰਹੇ ਨੇ। ਭਾਰਤੀ ਮੁਸਲਮਾਨ ਤਾਂ ਵੈਸੇ ਹੀ ਬਹੁਤ ਸਾਰੇ ਵਕਤ ਤੋਂ ਹੀ ਉਹਨਾਂ ਨੇ ਆਪਣੇ ਆਪ ਨੂੰ ਸੈਕੰਡ ਕਲਾਸ ਸਿਟੀਜ਼ਨ ਮੰਨਿਆ ਹੋਇਆ ਸੀ, ਪਰ ਮੈਨੂੰ ਲੱਗਦਾ ਸੀ ਕਿ ਵੀ ਇਹ ਜਿਹੜਾ ਹੈ ਇਹ ਗਲਤ ਗੱਲ ਹੋ ਗਈ। ਭਾਈ ਗੁਰਦਾਸ ਇੰਸਟੀਚਿਊਟ ਜਿਹੜੀ ਸੈਂਟਰਲ ਕੰਟਰੋਲਡ ਹੈ यूपी बिहार ਦੀ ਭਈਅਨ ਸ਼੍ਰੀ ਵਾਸਤਵਾ ਉੱਥੇ ਪ੍ਰਿੰਸੀਪਲ ਲਾਈ ਹੋਈ ਹੈ ਔਰ ਉੱਥੇ यूपी ਬਿਹਾਰ ਦੇ ਸਟੂਡੈਂਟਸ ਨੇ ਕਸ਼ਮੀਰੀ ਜਿਹੜਾ ਨੌਜਵਾਨਾਂ ਦੇ ਉੱਤੇ ਹਮਲਾ ਕੀਤਾ ਔਰ ਉਹਨਾਂ ਤੇ ਇਹ ਕਹਿ ਕੇ ਹੋਸਟਲ 'ਚ ਜਾ ਕੇ ਉਹਨਾਂ ਦੇ ਕਮਰੇ ਤੇ ਵੀ ਔਰ ਡਾਂਗਾਂ ਨਾਲ ਵੀ ਇਹ ਕਹਿ ਕੇ ਜੀ ਇਹ ਤਾਂ ਨਾਰੇ ਲਾ ਰਹੇ ਸੀ ਪਾਕਿਸਤਾਨ ਜ਼ਿੰਦਾਬਾਦ ਦੇ ਜਸ਼ਨ ਮਨਾ ਰਹੇ ਸੀ। ਹਾਲਾਂਕਿ ਐਸਾ ਕੁਝ ਨਹੀਂ ਹੈ। ਖੁਸ਼ਵੰਤ ਸਿੰਘ ਉਹਨੇ 1962 ਦੇ ਨੇੜੇ ਤੇੜੇ ਗੋਲਵਲਕਰ ਨੂੰ ਇੰਟਰਵਿਊ ਕੀਤਾ, ਜਿਹਨੂੰ ਇਹ ਗੁਰੂ ਜੀ ਕਹਿੰਦੇ ਨੇ, RSS ਵਾਲਾ ਗੁਰੂ ਗੋਲਵਲਕਰ। ਅੱਛਾ, ਉਹਨਾਂ ਨੂੰ ਪੁੱਛਿਆ ਕਿ ਵੀ ਤੁਸੀਂ ਮੁਸਲਮਾਨਾਂ ਨਾਲ ਇੰਨੀ ਨਫ਼ਰਤ ਕਿਉਂ ਕਰਦੇ ਹੋ? ਤੇ ਕਹਿੰਦੇ ਵੀ ਉਹਨੇ ਵਿਦਆਊਟ ਮਿਨਸਿੰਗ ਵਰਡਸ ਇਹ ਕਿਹਾ ਕਿ ਮੁਸਲਮਾਨਾਂ ਦੇ ਨੂੰ ਇਹ ਭੁੱਲਣਾ ਹੋਏਗਾ ਕਿ ਉਹਨਾਂ ਨੇ ਕਦੇ ਸਾਡੇ ਤੇ ਰਾਜ ਕੀਤਾ ਸੀ। ਹੁਣ ਇਹ ਹੈ ਕਿ ਵੀ ਤੁਹਾਡੇ ਅੰਦਰ ਜਿਹੜੇ ਅਹਿਸਾਸੇ ਕਮਤਰੀ ਹੈ। ਔਰ ਜਿਹਨੇ ਕਮੈਂਟ ਲਿਖਿਆ ਉਹਨੇ ਕਿਹਾ ਕਿ ਵੀ ਇਹ ਗੱਲ ਪੜ੍ਹਦੇ ਆ ਮੇਰੇ ਦਿਮਾਗ ਦੇ ਵਿੱਚ ਵੀ ਇਹ ਆਇਆ ਕਿ ਇਹੀ ਕਾਰਨ ਮੁਸਲਮਾਨਾਂ ਨਾਲ ਨਫ਼ਰਤ ਦਾ, ਇਹੀ ਕਾਰਨ ਤਾਂ ਫਿਰ ਸਿੱਖਾਂ ਨਾਲ ਸਾਨੂੰ ਇਹ ਕਿਵੇਂ ਟੋਲਰੇਟ ਕਰ ਲੈਣ। ਹੁਣ ਜੋਧਪੁਰ ਦੇ ਵਿੱਚ 2 ਨੌਜਵਾਨਾਂ ਦੇ ਉੱਤੇ FIR ਦਰਜ ਕੀਤੀ ਗਈ ਹੈ, ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਔਰ ਉਹਦੇ 'ਚ ਉਹਨਾਂ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਔਰ ਕਿਹਾ ਜੀ ਉਹ ਸੈਲੀਬ੍ਰੇਟ ਕਰ ਰਹੇ ਸੀ ਪਾਕਿਸਤਾਨ ਦੀ ਵਿਕਟਰੀ ਨੂੰ, ਉਹਨਾਂ ਨੇ ਨਾਅਰੇ ਲਾਏ ਤੇ ਜੋ ਮਰਜ਼ੀ ਬਣਾ ਦੇਣ ਉਸ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ। ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਨਿਰਮਕੋਟ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब जी आनू प्रोग्राम सचो सच विच बहुत मेहरबानी। जी राज साहब आज 26 अक्तूबर 2021 12 ਕੱਤਕ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਲਰ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਲ ਦੇ ਮਰਫੀ ਸ਼ਹਿਰ ਵਿੱਚ ਸਥਿਤ EK ਕੈਰੀਅਰ ਵੱਲੋਂ। ਸੋ EK ਕੈਰੀਅਰ ਦੇ ਜਿਹੜੇ ਮਾਲਕ ਸਰਦਾਰ ਮੱਖਣ ਸਿੰਘ ਜੀ ਨੇ ਦਰਸ਼ਕਾਂ ਤੱਕ ਜਿਹੜਾ ਸੁਨੇਹਾ ਦਿੱਤਾ ਹੈ ਕਿ ਅੱਜ ਦਾ ਸਮਾਂ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਲਈ ਵਧੇਰੇ ਖਤਰਨਾਕ ਹੁੰਦਾ ਜਾ ਰਿਹਾ ਹੈ। ਭਾਰਤ ਦੇ ਮੈਚ ਹਾਰਨ ਤੇ ਕਸ਼ਮੀਰੀਆਂ ਤੇ ਹਮਲੇ ਅਤੇ ਕਿਸਾਨ ਸੰਘਰਸ਼ ਖਿਲਾਫ ਜਿਹੜੀ ਸਰਕਾਰੀ ਸਾਜ਼ਿਸ਼ਾਂ ਇਸ ਦਾ ਸਬੂਤ ਹਨ। ਸੋ ਇਸ ਝੂਠੇ ਪ੍ਰਾਪੋਗੰਡੇ ਖਿਲਾਫ ਸਾਡਾ ਆਪਣਾ ਮੀਡੀਆ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਆਪਣਾ ਦਸਵੰਧ ਜ਼ਰੂਰ ਕੱਢੋ ਅਤੇ TV 84 ਦੀ ਵੱਧ ਤੋਂ ਵੱਧ ਮਦਦ ਕਰੋ। ਸੋ ਡਾਕਟਰ ਅਮਰਜੀਤ ਸਿੰਘ ਅਤੇ ਸਮੁੱਚੀ TV 84 ਦੀ ਟੀਮ ਦਾ ਧੰਨਵਾਦ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ EK ਕੈਰੀਅਰ ਦੀ ਸਾਰੀ ਟੀਮ ਅਤੇ ਸਰਦਾਰ ਮੱਖਣ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ
ਔਰ ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਘੱਟ ਗਿਣਤੀਆਂ ਜਿਹੜੇ ਜ਼ੁਲਮ ਹੋ ਰਹੇ ਨੇ, ਜਿਸ ਤਰ੍ਹਾਂ ਕਿ T20 ਦੇ ਜਿਹੜੇ ਦੁਬਈ ਵਿੱਚ ਹੋਏ ਕ੍ਰਿਕਟ ਮੈਚ ਵਿੱਚ ਭਾਰਤ ਦੀ ਜਿਹੜੀ ਹੋਈ ਸ਼ਰਮਨਾਕ ਹਾਰ ਨੇ ਹਿੰਦੂ ਤਵੀਆਂ ਵਿਚਲੀ ਜਿਹੜੀ ਨਫ਼ਰਤ ਹੈ ਉਹ ਬਾਹਰ ਲੈ ਕੇ ਆਉਂਦੀ ਹੈ। ਔਰ ਕਸ਼ਮੀਰ ਤੋਂ ਲੈ ਕੇ ਬਿਹਾਰ ਤੱਕ ਮੁਸਲਮਾਨਾਂ ਤੇ ਹਮਲੇ ਹੋ ਰਹੇ ਨੇ ਔਰ ਕਈਆਂ ਨੂੰ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਹੈ ਕਿ ਕਈਆਂ ਦੇ ਖਿਲਾਫ UAPA ਦੇ ਜਿਹੜੇ ਕਾਨੂੰਨ ਦੀਆਂ ਸਖਤ ਧਾਰਾਵਾਂ ਲਾਈਆਂ ਜਾ ਰਹੀਆਂ ਔਰ ਇਲਜ਼ਾਮ ਇਹ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਨੇ ਪਾਕਿਸਤਾਨ ਦੀ ਜਿੱਤ ਦੀ ਜਿਹੜੀ ਹੈ ਖੁਸ਼ੀਆਂ ਮਨਾਈ ਹੈ। ਸੋ ਵਿਊਅਰਸ, ਇਹਨੂੰ ਜਾਪਦਾ ਹੈ ਕਿ ਨਫ਼ਰਤ ਤੇ ਕਰਪਸ਼ਨ ਹਿੰਦੂ ਤਵੀਆਂ ਦੇ DNA ਦੇ ਵਿੱਚ ਵੜੀ ਹੋਈ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਟੌਪਿਕ ਦਾ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਬਹੁਤ ਸਾਰੇ ਵਿਊਅਰਸ ਇਨ ਥਾਊਜ਼ੈਂਡਸ, ਹਜ਼ਾਰਾਂ 'ਚ ਜੀ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਕੱਲ੍ਹ ਦਾ ਸਾਡਾ ਪਹਿਲਾ ਸੈਗਮੈਂਟ, ਜਿਹਦੇ 'ਚ ਕਿ ਅਸੀਂ ਦੁਬਈ ਵਿੱਚ ਪਾਕਿਸਤਾਨ ਦੀ ਬੇਸ਼ੱਕ ਜਿੱਤ ਬੇਮਿਸਾਲ ਹੋਈ ਹੈ, ਬਿਲਕੁਲ, ਲੇਕਿਨ ਇਸ ਨਾਲ ਜੁੜੀ ਹੋਈ ਸਿਆਸਤ ਔਰ ਇਹਦੇ ਨਾਲ ਜੁੜੇ ਹੋਏ ਆਰਥਿਕ ਪਹਿਲੂ, ਫਾਈਨੈਂਸ਼ੀਅਲ ਆਸਪੈਕਟਸ, ਜੀ, ਉਹਨਾਂ ਦੇ ਉੱਤੇ ਗੱਲਬਾਤ ਕੀਤੀ ਸੀ। ਹਾਲਾਂ ਅਸੀਂ ਇਹ ਕਿਹਾ ਸੀ ਕਿ ਵੀ ਅਸੀਂ ਉਸ ਟੌਪਿਕ ਨੂੰ ਹੱਥ ਪਾ ਰਹੇ ਹਾਂ ਤੇ ਉਸ ਖੇਡ ਕ੍ਰਿਕਟ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਹਦੇ دیਵਾਨੇ 4 ਚਫੇਰੇ ਨੇ। ਬਿਲਕੁਲ, ਔਰ ਮੈਨੂੰ ਇਹ ਅੰਦਾਜ਼ਾ ਸੀ ਕਿ ਰਾਤ ਪਹੁੰਚਦਿਆਂ ਵਾਪਸ ਤੱਕ ਜਿਹੜੇ ਨੇ ਉਹ ਬਹੁਤ ਸਾਰੇ ਵੱਟੇ ਇਕੱਠੇ ਕਰਨੇ ਪੈਣਗੇ, ਇੱਟਾਂ ਰੋੜੇ, ਪਰ ਤੁਹਾਡਾ ਸ਼ੁਕਰੀਆ ਵੀ ਤੁਸੀਂ ਫੁੱਲ ਸੁੱਟੇ ਨੇ। ਜੀ, ਔਰ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਵਿਊਅਰਸ ਤੇ ਕਮੈਂਟਸ ਨੇ ਔਰ ਵੱਡੀ ਗਿਣਤੀ 'ਚ ਕਾਫੀ ਪਪੂਲਰ ਇਹ ਸੈਗਮੈਂਟ ਹੋਇਆ ਜੀ, ਫੇਸਬੁੱਕ ਤੇ ਵੀ, YouTube ਤੇ ਵੀ। ਉਸ ਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ ਬਹੁਤ ਸਾਰੇ ਜਿਹੜੇ ਜਿਨ੍ਹਾਂ ਦੀਆਂ ਭਾਵਨਾਵਾਂ ਆਪਣੀਆਂ ਵੀ ਉਹ ਜਿਹੀਆਂ ਹੁੰਦੀਆਂ ਨੇ। ਇੱਕ ਵਿਊਅਰ ਨੇ ਲਿਖਿਆ ਕਿ ਮੇਰੇ ਦਾਦਾ ਜੀ ਨੂੰ ਕਦੇ ਕ੍ਰਿਕਟ ਪਸੰਦ ਨਹੀਂ ਸੀ, ਉਹ ਹਮੇਸ਼ਾ ਕਹਿੰਦੇ ਸੀ ਕਿ ਵੀ ਇਹ ਗੁਲਾਮੀ ਦੀ ਨਿਸ਼ਾਨੀ ਹੈ, ਇਹ ਸਾਨੂੰ ਜਿਨ੍ਹਾਂ ਨੇ ਗੁਲਾਮ ਬਣਾਇਆ ਉਹਨਾਂ ਨੇ ਸਾਡੇ ਤੇ ਥੋਪੀ ਹੈ। ਤੇ ਉਹਨਾਂ ਨੇ ਕਿਹਾ ਜੀ ਇਹ ਜਦੋਂ ਮੈਂ ਤੁਹਾਡੇ ਤੋਂ ਵੀ ਸੁਣਿਆ ਤੇ ਮੈਨੂੰ ਲੱਗਿਆ ਕਿ ਹਾਊ ਰਾਈਟ ਵਾਸ ਮਾਈ ਗ੍ਰੈਂਡਫਾਦਰ। ਸੋ ਚਲੋ, ਇਹ ਵੀ ਇੱਕ ਚੰਗੀ ਗੱਲ ਹੋਈ ਕਿ ਇੱਕ ਹੈਲਥੀ ਡਿਬੇਟ ਕਈ ਵਾਰ ਕੁਝ ਇਸ਼ੂਜ਼ ਦੇ ਉੱਤੇ ਹੁੰਦੀ ਹੈ। ਬਿਲਕੁਲ, ਔਰ ਇਹਦੇ ਨਾਲ ਜਿਹੜਾ ਖਾਸ ਤੌਰ ਤੇ ਇੱਕ ਤੁਹਾਨੂੰ ਕਿਸੇ ਹੋਰ ਰੁਖ ਵੱਲ ਮੋੜਨ ਦੀ ਗੱਲ ਹੁੰਦੀ ਹੈ। ਔਰ ਮੈਂ ਅਕਸਰ ਅੱਗੇ ਵੀ ਪ੍ਰੋਗਰਾਮਾਂ 'ਚ ਕਿਹਾ ਹੈ ਕਿ ਜਦੋਂ ਰੋਮਨ ਐਮਪਾਇਰ ਫੇਲ ਹੋ ਰਿਹਾ ਸੀ, ਲੋਕਾਂ ਦੇ ਮਸਲੇ ਹੱਲ ਨਹੀਂ ਸੀ ਹੋ ਰਹੇ ਔਰ ਆਵਾਜ਼ ਉੱਠ ਰਹੀ ਸੀ ਡਾਇਸੈਂਸ਼ਨ ਦੀ, ਤਾਂ ਇੱਕ ਉਹਨਾਂ ਨੇ ਉਸ ਵੇਲੇ ਦਾ ਜਿਹੜਾ ਬਾਦਸ਼ਾਹ ਸੀ ਉਸ ਨੇ ਰਾਏ ਪੁੱਛੀ ਆਪਣੇ ਸਿਆਣੇ ਵਜ਼ੀਰ ਤੋਂ। ਉਹਨੇ ਕਿਹਾ ਜੀ ਲੋਕਾਂ ਨੂੰ ਐਂਟਰਟੇਨਮੈਂਟ ਲਾਓ। ਜਦੋਂ ਅਸੀਂ ਸਰਕਸ ਦੀ ਗੱਲ ਦੇਖਦੇ ਹਾਂ ਕਿ ਹੁਣ ਤਾਂ ਇਹਨਾਂ TV ਦੇ ਈਰਾ ਨੇ ਔਰ ਦੂਸਰੇ ਇੰਟਰਨੈਟ ਨੇ ਖ਼ਤਮ ਹੀ ਕਰ ਦਿੱਤਾ ਸਰਕਸ ਨੂੰ, ਫਿਰ ਐਨੀਮਲ ਰਾਈਟਸ ਤੇ ਵੀ ਆ ਗਏ ਜਿਹੜੇ ਪ੍ਰੋਟੈਗੋਨਿਸਟ ਸੀ। ਲੇਕਿਨ ਸੈਂਕੜਿਆਂ ਸਾਲ ਜੇ ਅਸੀਂ ਜਿਹੜੀ ਸਰਕਸ ਦੁਨੀਆ ਭਰ ਦੇ ਵਿੱਚ ਐਂਟਰਟੇਨਮੈਂਟ ਦਾ ਕਾਰਨ ਰਹੀ, ਪਪੂਲਰ ਸਰਕਸਿਸ ਦੁਨੀਆ 'ਚ ਟਰੈਵਲ ਅਰਾਊਂਡ ਕਰਦੇ ਰਹੇ, ਉਸ ਦੀ ਸ਼ੁਰੂਆਤ ਦਾ ਮੁੱਢ ਕੇ ਸਰਕਾਰੀ ਪੈਟਰਨੇਜ ਉਹਨੂੰ ਰੋਮਨ ਐਮਪਾਇਰ ਨੇ ਦਿੱਤੀ। ਉਹਨੇ ਰਾਏ ਦਿੱਤੀ, ਉਹਨੇ ਕਿਹਾ ਜੀ ਇਹ ਤੁਸੀਂ ਇੱਥੇ ਕਰਾਓ, ਇਹ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਐਂਟਰਟੇਨ ਹੋਣਗੇ ਔਰ ਉਹਨਾਂ ਨੂੰ ਭੁੱਲ ਭੁੱਲ ਜਾਏਗਾ ਕਿ ਵੀ ਕੀ ਹੋ ਰਿਹਾ। ਔਰ ਉਹਦਾ ਨਤੀਜਾ ਸੀ ਕਿ ਅਲਟੀਮੇਟਲੀ ਉਹ ਬਿਲਕੁਲ ਠੀਕ ਸਾਬਤ ਹੋਇਆ। ਹੁਣ ਅੱਜ ਦੇ ਜ਼ਮਾਨੇ 'ਚ ਸਰਕਸ ਵਾਲਾ ਕੰਮ ਤਾਂ ਹੈ ਨਹੀਂ, ਐਂਟਰਟੇਨਮੈਂਟ ਸ਼ੋਅ। ਮੈਨੂੰ ਕਈ ਵਾਰ ਪਾਕਿਸਤਾਨ ਦੇ ਹਵਾਲੇ ਨਾਲ ਦੁੱਖ ਵੀ ਹੁੰਦਾ ਹੈ ਕਿ ਜਿਹੜੇ ਉੱਥੇ ਮੋਸਟ ਜਿਨ੍ਹਾਂ ਦੀ TRP ਹੁੰਦੀ ਹੈ ਜਾਂ ਜਿਹੜੇ ਸ਼ੋਅ ਬਹੁਤ ਬਿਜ਼ਨਸ ਕਰਦੇ ਨੇ ਜਾਂ ਲੋਕਾਂ 'ਚ ਮਕਬੂਲ ਨੇ, ਉਹ ਐਂਟਰਟੇਨਮੈਂਟ ਸ਼ੋਅ ਨੇ। ਹਾਲਾਂ ਉਹਨਾਂ 'ਚੋਂ ਇੱਕ ਦੋ ਸ਼ੋਅ ਐਸੇ ਨੇ ਜਿਹੜੇ ਉਸ ਐਂਟਰਟੇਨਮੈਂਟ ਦੇ ਹਵਾਲੇ ਨਾਲ ਵੀ ਕੁਛ ਨਾ ਕੁਛ ਸਿਆਸੀ, ਅਕਾਦਮਿਕ ਔਰ ਹਿਸਟਰੀ ਉਹ ਇਨਸਰਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਲੇਕਿਨ ਕੁੱਲ ਮਿਲਾ ਕੇ ਜਿਹੜਾ ਹੈ ਉਹ ਸਾਰੇ ਪਾਸੇ ਐਂਟਰਟੇਨਮੈਂਟ ਦੀ ਗੱਲ ਠੀਕ ਹੈ। ਕਈ ਵਾਰ ਜਦੋਂ ਤੁਸੀਂ ਪ੍ਰੋਬਲਮਸ ਨਾਲ ਜੂਝ ਰਹੇ ਹੁੰਦੇ ਹੋ ਉਦੋਂ ਤੁਹਾਡੇ ਲਈ ਹੱਸਣਾ, ਨਿੱਕੀ ਨਿੱਕੀ ਖੁਸ਼ੀ ਵੀ ਤੁਹਾਨੂੰ ਕਰਦੀ ਹੈ। ਪਰ ਜਦੋਂ ਤੁਸੀਂ ਈਵਨ ਸੀਰੀਅਸ ਇਸ਼ੂਜ਼ ਨੂੰ ਜੋ ਵਾਪਰ ਰਿਹਾ ਹੁੰਦਾ ਆਲੇ ਦੁਆਲੇ, ਉਸ ਤੋਂ ਅੱਖਾਂ ਮੂੰਦ ਲੈਂਦੇ ਹੋ ਔਰ ਤੁਸੀਂ ਜਸਟ ਜਿਹੜਾ ਲਤੀਫਿਆਂ ਔਰ ਜੁਗਤਾਂ ਔਰ ਉਹ ਸਾਰੇ ਦੇ ਨਾਲ ਹੀ ਕਰ ਰਹੇ ਹੁੰਦੇ ਹੋ, ਫਿਰ ਕਈ ਵਾਰ ਇਵੇਂ ਵੀ ਲੱਗਦਾ ਹੁੰਦਾ ਹੈ ਕਿ ਵੀ ਜੇ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਲਏ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਦੀ ਜਾਨ ਮਹਿਫੂਜ਼ ਹੈ, ਉਹ ਜਾਏਗਾ ਹੀ ਜਾਏਗਾ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿਹੜੇ ਇਸ ਸਾਰੇ ਦੇ ਨਾਲ ਜੁੜੇ ਹੋਏ
ਇਸ਼ੂ ਨੇ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਕੀ ਵਾਪਰ ਰਿਹਾ ਹੈ, ਭਾਰਤ ਦੇ ਮੁਸਲਮਾਨਾਂ ਨਾਲ ਕੀ ਵਾਪਰ ਰਿਹਾ ਹੈ, ਓਵਰਆਲ ਭਾਰਤ ਦਾ ਸਾਰਾ ਸਿਸਟਮ ਕਿਵੇਂ ਫੇਲ ਹੋਇਆ ਹਰ ਫਰੰਟ ਦੇ ਉੱਤੇ, ਔਰ ਕਿਵੇਂ ਇਹਨਾਂ ਦਾ ਨਾਜ਼ੀਵਾਦੀ ਏਜੰਡਾ ਅੱਗੇ ਤੋਰਿਆ ਜਾ ਰਿਹਾ ਹੈ। ਔਰ ਉਸ ਸਾਰੇ ਨੂੰ ਕਿੱਥੇ ਇੱਕੋ ਰੁਖ ਸੀ ਕਿ ਪਾਕਿਸਤਾਨ ਦੇ ਵਿੱਚ ਜੇ ਨਿਊਜ਼ੀਲੈਂਡ ਦੀ ਟੀਮ ਨੇ ਮੈਚ ਖੇਡਣੇ ਸੀ ਆ ਕੇ, ਤੇ ਉਸ ਵੇਲੇ ਇਸ ਕਿਸਮ ਦੀ ਲਾਈਨ ਆਈ ਔਰ ਪਾਕਿਸਤਾਨ ਦੇ ਇੱਕ ਮਿਨਿਸਟਰ ਨੇ ਬਰੀਫ ਕੀਤਾ ਮੀਡੀਆ ਨੂੰ, ਕਿਉਂਕਿ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਜੀ ਇਹ ਕ੍ਰੈਡੀਬਲ ਸਾਡੇ ਕੋਲ ਜਾਣਕਾਰੀ ਹੈ ਜਿਹੜੀ ਕਿ ਬੜੇ ਕ੍ਰੈਡੀਬਲ ਸੋਰਸ ਤੋਂ ਆਈ ਹੈ ਕਿ ਸਾਡੀ ਟੀਮ ਦੇ ਉੱਤੇ ਜਿਹੜਾ ਉਹ ਹਮਲਾ ਹੋ ਸਕਦਾ ਹੈ, ਦਹਿਸ਼ਤਗਰਦ ਹਮਲਾ ਪਾਕਿਸਤਾਨ। ਉਹਨਾਂ ਨੇ ਮੈਚ ਕੈਂਸਲ ਕਰਤੇ। ਔਰ ਹਾਲਾਂ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਹਨਾਂ ਨੇ ਖੁਦ ਵੀ, ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਜਿਹਨੂੰ ਸਾਡੇ ਵੀ ਸਾਰੇ ਹਲਕਿਆਂ ਦੇ ਵਿੱਚ ਬੜਾ ਸਤਿਕਾਰਿਆ ਜਾਂਦਾ, ਖਾਸ ਤੌਰ ਤੇ ਜਦੋਂ ਚਰਚ ਸਿਟੀ ਦੇ ਵਿੱਚ ਇੱਕ ਗੋਰੇ ਦਹਿਸ਼ਤਗਰਦ ਨੇ, ਨਸਲਵਾਦੀ ਨੇ ਮਸਜਿਦ ਦੇ ਉੱਤੇ ਹਮਲਾ ਕਰਕੇ ਬਹੁਤ ਸਾਰੇ ਜਿਹੜੇ ਨੇ ਉਹਨਾਂ ਨੂੰ ਸ਼ਹੀਦ ਕੀਤਾ ਸੀ, ਆਮ ਜਿਹੜੇ ਨਮਾਜ਼ ਦੇ ਉੱਤੇ ਇਕੱਠੇ ਸਨ। ਔਰ ਉਦੋਂ ਜਿਵੇਂ ਉਹਨੇ ਵਰਤਾਰਾ ਕੀਤਾ ਪੰਜਾਬੀ ਸੂਟ 'ਚ ਔਰ ਸਿਰ ਢੱਕ ਕੇ, ਔਰ ਜਿਵੇਂ ਬਹੁਤਿਆਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਤਾਂ ਬਿਲਕੁਲ ਜਿਹੜਾ ਇਵੇਂ ਤਾਂ ਸਾਡੇ ਵੀ ਜਿਹੜੇ ਇੰਨੇ ਇਨਸੈਂਸਿਟਿਵ ਪੋਲੀਟੀਸ਼ੀਅਨ ਹੁੰਦੇ ਨੇ, ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕੋਵਿਡ-19, ਪਰ ਉਹਨੂੰ ਲੈ ਕੇ ਫਿਰ ਬਹੁਤ ਸਾਰਾ ਗੁੱਸਾ ਸੀ ਕਿ ਜੀ ਦੇਖੋ, ਔਰ ਵਜ਼ੀਰ ਨੇ ਕਿਹਾ ਸੀ ਕਿ ਜੀ ਇਹ ਇੰਡੀਆ ਨੇ ਮਿਸ ਇਨਫੋਰਮੇਸ਼ਨ ਦਿੱਤੀ ਹੈ। ਹੁਣ ਜੇ ਉਸ ਨਿਊਜ਼ੀਲੈਂਡ 'ਚ ਜਿੱਥੇ ਕਿ ਜਿਹਦੀ ਟੀਮ ਆਈ ਨਹੀਂ ਪਾਕਿਸਤਾਨ, ਲੇਕਿਨ ਉਹੀ ਜਦੋਂ ਕਿ ਉਹਨਾਂ ਦੀ ਜਿਹੜਾ ਏਸ਼ੀਅਨ ਉਹਨਾਂ ਦਾ ਕ੍ਰਿਕਟ ਬੋਰਡ ਦਾ ਚੇਅਰਮੈਨ ਜੈ ਸ਼ਾਹ ਹੈ, ਅਮਿਤ ਸ਼ਾਹ ਦਾ ਮੁੰਡਾ, ਔਰ ਉਸ ਸਾਰੇ ਦੇ ਨਾਲ ਔਰ ਉਹਨਾਂ ਦੇ ਆਪਣੇ ਮੁਲਕ 'ਚ ਡਿਮਾਂਡ ਦੇ ਬਾਵਜੂਦ ਮੈਚ ਵੀ ਹੁੰਦਾ। ਸੋ ਇਹਦਾ ਇੱਕ ਪੋਲੀਟੀਕਲ ਐਂਗਲ ਵੀ ਸੀ। ਇਹ ਵੱਖਰੀ ਗੱਲ ਹੈ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਪਾਕਿਸਤਾਨੀ ਆਵਾਮ ਨੂੰ ਦੂਸਰੀ ਖੁਸ਼ੀ, ਜਿਹੜਾ ਇੱਕ ਤਾਂ ਜ਼ਾਹਰ ਹੈ ਭਾਰਤ ਨੂੰ ਕੁੱਟਣਾ ਤਾਂ ਜਿਹੜਾ ਉਹ ਹੁੰਦਾ ਹੀ ਹੈ ਕਿ ਭਾਈ ਇਹ ਜੰਗ ਦੇ ਜਿੱਤਣ ਵਾਂਗ ਹੁੰਦਾ, ਪਰ ਅੱਜ ਜਿਹੜਾ ਨਿਊਜ਼ੀਲੈਂਡ ਨਾਲ ਵੀ ਪਾਕਿਸਤਾਨ ਦਾ ਮੈਚ ਸੀ ਉਹ ਪਾਕਿਸਤਾਨ ਨੇ ਜਿੱਤਿਆ, ਔਰ ਜ਼ਾਹਰ ਹੈ ਕਿ ਹੋਪਸ ਹੋਰ ਵੀ ਰਾਈਜ਼ ਹੋ ਰਹੀਆਂ ਕਿ ਭਾਈ ਇਵੈਂਚੁਅਲੀ ਜਿੰਨੀ ਪਰਫਾਰਮੈਂਸ ਟੀਮ ਦੀ ਪਰਫਾਰਮੈਂਸ ਇਹਨਾਂ ਦੋ ਮੈਚਸ 'ਚ ਹੈ ਉਹ ਉਹਨੂੰ ਜਿਹੜਾ ਉਹ ਚੈਂਪੀਅਨਸ਼ਿਪ ਦਿਵਾਏ। ਲੇਕਿਨ ਮੈਂ ਸਮਝਦਾ ਕਿ ਵੀ ਬਹੁਤ ਸਾਰੀਆਂ ਚੀਜ਼ਾਂ ਸਹਿਜ ਨਾਲ ਹੀ ਰੱਖਣੀਆਂ ਚਾਹੀਦੀਆਂ। ਪਰ ਇਸ ਬਾਰੇ, ਔਰ ਜਦੋਂ ਅਸੀਂ ਕੱਲ ਵੀ ਗੱਲ ਕਰ ਰਹੇ ਸੀ, ਮੈਂ ਇਹ ਦੇਖ ਰਿਹਾ ਸੀ ਕਿ ਵੀ ਇੰਡੀਅਨਸ, ਔਰ ਜਦੋਂ ਅਸੀਂ ਗੱਲ ਵੀ ਕੀਤੀ ਕਿ ਜੀ ਉਹਨਾਂ ਦੇ ਕਿਵੇਂ ਐਂਕਰ ਔਰ ਉਹਨਾਂ ਦੀਆਂ ਐਂਕਰੈਸਿਸ ਜੀ ਉਹ ਕਿਵੇਂ ਜਿਹੜਾ ਉਹ ਬਿਹੇਵ ਕਰ ਰਹੀਆਂ ਸੀ, ਔਰ ਉਹਨਾਂ ਨੂੰ ਕਿਵੇਂ ਮੁੜ ਕੇ ਜਿਹੜਾ ਉਹ ਭੱਜਦਿਆਂ ਨੂੰ ਰਾਹ ਨਹੀਂ ਮਿਲਿਆ। ਪਰ ਮੈਂ ਸੋਚ ਰਿਹਾ ਸੀ ਕਿ ਵੀ ਕੀ ਕਰਨਗੇ ਉਹਨਾਂ ਦਾ ਜਿਹੜਾ ਹੁਣ ਹਿੰਦੂ ਤਵੀਆਂ ਦੇ ਅੰਦਰ ਜਿਨ੍ਹਾਂ ਨੂੰ ਅਜਿੱਤ ਹੋਣ ਦਾ ਕਿ ਉਹਨਾਂ ਨੂੰ ਉਹ ਅਨਕੰਕਰੇਬਲ ਨੇ, ਇਨਵਿੰਸੀਬਲ ਨੇ, ਔਰ ਉਹ ਤਾਂ ਮਸਲ ਦੇਣਗੇ, ਔਰ ਬਾਕੀਆਂ ਨੂੰ ਸਮਝਦੇ ਨੇ ਉਹ ਮੱਛਰ ਨੇ, ਅਸੀਂ ਜਿਵੇਂ ਉਹਨਾਂ ਨੂੰ ਮਸਲ ਦੇਾਂਗੇ ਕਿ ਵੀ ਇਹ ਜਿਹੜਾ ਇਸ ਕਿਸਮ ਦੀ ਹਿਊਮਿਲੇਟਿੰਗ ਡਿਫੀਟ, ਭਾਵੇਂ ਉਹਦੇ ਰੀਜ਼ਨ ਜਿਹੜੇ ਨੇ ਉਹ ਫਾਈਨੈਂਸ਼ੀਅਲ ਪੋਲੀਟੀਕਲ ਜੇ ਪਾਸੇ ਵੀ ਰੱਖ ਦਈਏ, ਹੁਣ ਆਵਾਮ ਨੂੰ ਤਾਂ ਫੇਸ ਕਰਨਾ ਸੀ ਕਿ ਵੀ ਉਹਨਾਂ ਨੇ ਉਸ ਨੂੰ ਕਿਵੇਂ ਜਸਟੀਫਾਈ ਕਰਨਾ। ਔਰ ਇਹ ਮੈਨੂੰ ਇੱਕ ਗੱਲ ਜਿਹੜੀ ਸ਼ੇਖ ਰਸ਼ੀਦ ਉਹਨਾਂ ਦੇ ਹੁਣ ਹੋਮ ਮਿਨਿਸਟਰ ਨੇ, ਸ਼ਾਇਦ ਖਾਰਜਾ ਮੰਤਰੀ ਕਹਿੰਦੇ ਨੇ ਉਹਨਾਂ ਨੂੰ, ਔਰ ਉਹਨਾਂ ਦੀ ਜਿਹੜੀ ਇੱਕ ਸਟੇਟਮੈਂਟ ਦੇ ਵਿੱਚ ਇੱਕ ਹਿੱਸਾ ਸੀ, ਮੈਂ ਕੱਲ ਜ਼ਿਕਰ ਤਾਂ ਨਹੀਂ ਕੀਤਾ, ਪਰ ਮੈਨੂੰ ਲੱਗਦਾ ਸੀ ਕਿ ਇਹ ਗੱਲ ਪ੍ਰੋਬਲਮੈਟਿਕ ਕਹੀ ਆ ਉਹਨਾਂ ਨੇ, ਜਿੱਥੇ ਉਹਨਾਂ ਨੇ ਮੁਬਾਰਕਬਾਦ ਦਿੱਤੀ ਪਾਕਿਸਤਾਨ ਦੀ ਵਿਕਟਰੀ ਦੇ ਉੱਤੇ, ਔਰ ਦੂਸਰਾ ਉੱਥੇ ਉਹਨਾਂ ਨੇ ਆਪਣੇ ਨਾਲ ਇੱਕ ਲਾਈਨ ਇਹ ਵੀ ਸ਼ਾਮਲ ਕੀਤੀ ਕਿ ਇਸ ਦੇ ਵਿੱਚ, ਇਸ ਪਾਕਿਸਤਾਨ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਭਾਰਤ ਦੇ ਮੁਸਲਮਾਨ ਵੀ ਸ਼ਾਮਲ ਨੇ। ਔਰ ਮੈਨੂੰ ਇਹ ਲੱਗਾ ਕਿ ਵੀ ਇਹ ਆ ਬੈਲ ਮੁਝੇ ਮਾਰ ਵਾਂਗ, ਉਹ ਤਾਂ ਵਿਚਾਰੇ ਉਹੀ ਇਸ ਵੇਲੇ ਡਰ ਕੇ ਕਸ਼ਮੀਰੀ ਮੁਸਲਮਾਨਾਂ ਨੂੰ ਛੱਡ ਕੇ ਜਿਹੜੇ ਡਿਫਾਈਂਸ ਦੇ ਰਹੇ ਨੇ, ਭਾਰਤੀ ਮੁਸਲਮਾਨ ਤਾਂ ਵੈਸੇ ਹੀ ਬਹੁਤ ਸਾਰੇ ਵਕਤ ਤੋਂ ਹੀ ਉਹਨਾਂ ਨੇ ਆਪਣੇ ਆਪ ਨੂੰ ਸੈਕੰਡ ਕਲਾਸ ਸਿਟੀਜ਼ਨ ਮੰਨਿਆ ਹੋਇਆ ਸੀ। ਪਰ ਮੈਨੂੰ ਲੱਗਦਾ ਸੀ ਕਿ ਵੀ ਇਹ ਜਿਹੜਾ ਇਹ ਗਲਤ ਗੱਲ ਹੋ ਗਈ। ਔਰ ਫਿਰ ਵੀ ਸੀ ਕਿ ਵੀ ਸ਼ਾਇਦ ਦੇਖੋ ਜੀ ਹੁਣ ਉਹਨਾਂ ਦੇ ਕਹਿ ਰਹੇ ਸੀ ਸਪੋਰਟਸਮੈਨਸ਼ਿਪ ਜਿਹੜੀ ਹੈ ਉਹ ਦਿਖਾਈ, ਸਪਿਰਿਟ ਆਫ ਸਪੋਰਟਸਮੈਨਸ਼ਿਪ ਵਿਰਾਟ ਕੋਹਲੀ ਨੇ ਉਹਨਾਂ ਦੇ ਕੈਪਟਨ ਨੂੰ ਜੱਫੀ ਪਾਈ, ਵਿਚ ਇਜ਼ ਗੁੱਡ। ਲੇਕਿਨ ਜਿਹੜਾ ਆਵਾਮ ਤੁਸੀਂ ਉਸ ਜਿਸ ਕੁੱਤੇ ਨੂੰ ਤੁਸੀਂ ਉਸ ਪਾਸੇ ਲਾਇਆ ਹੋਇਆ ਹੈ, ਰੋਜ਼ ਉਹਨੂੰ ਤੁਸੀਂ ਖਰੋੜਿਆਂ ਦਾ ਜਿਹੜਾ ਉਹ ਦਿੰਦੇ ਹੋ, ਹੁਣ ਉਹਨੂੰ ਤੁਸੀਂ ਜਿਹੜਾ ਉਹਦੇ ਅੱਗੇ ਸੜੀ ਤੂੜੀ ਰੱਖ ਦਿਓ ਜਾਂ ਕੋਈ, ਉਹ ਕੀ ਹੋਏਗਾ ਉਹਨਾਂ ਦੇ ਲਈ?
ਔਰ ਉਹ ਅੱਜ ਜ਼ਾਹਰ ਹੈ ਕਿ ਕਿਵੇਂ ਕਿਸ ਨਫ਼ਰਤ ਦੇ ਵਿੱਚ ਕਿਤੇ ਜਿਹੜੇ ਨੇ ਉਹ ਚਾਰਜ FIRs, ਕਿਤੇ UAPA, ਕਿਤੇ ਨੌਕਰੀਆਂ ਖਾਰਜ, ਕਿਤੇ ਜੇ ਕਿਸੇ ਦੇ ਮੁੰਡੇ ਦਾ ਵਿਆਹ ਸੀ ਬਿਹਾਰ 'ਚ ਉਹਨਾਂ ਨੇ ਸ਼ਾਮ ਨੂੰ ਪਟਾਕੇ ਚਲਾਏ, ਉਹਨੂੰ ਵੀ ਕਹਾਣੀ ਬਣਾ ਦਿੱਤਾ ਕਿ ਜੀ ਇਹ ਭਾਰਤੀ ਟੀਮ ਦੀ ਹਾਰ ਦੇ ਸਿਲਸਿਲੇ ਚਲਾਏ। ਔਰ ਉਹਨਾਂ ਨੇ ਆਪਣਾ ਜਿਹੜੀ ਉਹਨਾਂ ਦੇ ਜੀਨਸ ਦੇ ਵਿੱਚ ਹੈ ਜਿਹਨੂੰ ਐਮਬੈਡਡ ਤੁਸੀਂ ਲਫ਼ਜ਼ ਕਿਹਾ, ਔਰ ਉਹ ਹੁੰਦਾ ਕਿ ਜਿਹੜਾ ਵਿੱਚ ਵੜਿਆ ਹੋਇਆ ਉਹਨਾਂ ਦੇ DNA ਦੇ ਵਿੱਚ ਹੈ, ਉਹ ਸਾਹਮਣੇ ਆਇਆ। ਉਹਦੀ ਗੱਲ ਅਸੀਂ ਕਰਾਂਗੇ, ਲੇਕਿਨ ਸਭ ਤੋਂ ਪਹਿਲਾਂ ਅਸੀਂ ਸਰ ਮੱਖਣ ਸਿੰਘ ਜਿਹੜੇ ਡਾਲਸ ਟੈਕਸਸ ਬੇਸਡ ਨੇ ਔਰ ਪੰਥ ਨੂੰ ਪਿਆਰ ਕਰਨ ਵਾਲੇ, ਆਪਣੇ ਜੀਵਨ ਦੇ ਵਿੱਚ ਵੀ ਪਰਿਵਾਰ 'ਚ ਵੀ ਗੁਰਸਿੱਖੀ ਪੂਰੀ ਤਰ੍ਹਾਂ, ਔਰ ਜਦੋਂ ਵੀ ਅਸੀਂ ਡਾਲਸ ਵਿਜ਼ਿਟ ਕਰਦੇ ਹਾਂ ਉਹ ਬਹੁਤ ਪਿਆਰ ਵੀ ਕਰਦੇ ਨੇ। ਔਰ ਪੰਥਕ ਹਲਕਿਆਂ ਦੇ ਵਿੱਚ ਵਿਦਨ ਡਾਲਸ ਵੀ ਉਹਨਾਂ ਦੀ ਗੁਰਦੁਆਰਾ ਸਾਹਿਬ ਦੀ ਐਕਟੀਵਿਟੀ ਹੋਏ, ਪੰਥਕ ਪ੍ਰੋਗਰਾਮ ਹੋਣ, ਸਭ ਦੇ ਨਾਲ ਹੀ ਉਹ ਸਹਿਯੋਗ ਕਰਦੇ ਨੇ। ਔਰ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ। ਉਹਨਾਂ ਦਾ ਆਪਣਾ ਚੰਗਾ ਟਰਾਂਸਪੋਰਟ ਦਾ ਕੰਮ ਵੀ ਹੈ। ਔਰ ਇਵੇਂ ਹੁੰਦਾ ਵੀ ਬਹੁਤ ਸਾਰੇ ਤਾਂ ਹੁੰਦਿਆਂ ਸੁਣਦਿਆਂ ਵੀ ਮਰੂ ਕਰਦੇ ਹੁੰਦੇ ਨੇ। ਉਹਨਾਂ ਨਾਲ ਜਦੋਂ ਗੱਲਬਾਤ ਵੀ ਹੋਈ, ਉਹਨਾਂ ਨੇ ਕਿਹਾ ਜੀ ਮਤਲਬ ਇਸ ਕੋਵਿਡ ਦੇ ਚਲਦਿਆਂ ਬਹੁਤਿਆਂ ਨੇ ਤਾਂ ਸ਼ਾਇਦ ਸਫਰ, ਪਰ ਸਾਡਾ ਟਰਾਂਸਪੋਰਟ ਔਰ ਦੂਜਾ ਕੰਮ ਬੱਲੇ ਬੱਲੇ ਰਿਹਾ ਸਾਰੇ ਪਾਸੇ। ਔਰ ਉਹਨਾਂ ਨੇ ਕਿਹਾ ਵੀ ਅਸੀਂ TV 84 ਨੂੰ ਐਡਮਾਇਰ ਕਰਦੇ ਹਾਂ ਕਿ ਤੁਸੀਂ ਪੰਥ ਦੀ ਗੱਲ, ਖਾਲਿਸਤਾਨ ਦੀ ਗੱਲ, ਔਰ ਕੈਲੀਫੋਰਨੀਆ ਤੋਂ ਇਹ ਮੂਵ ਕੀਤੇ ਨੇ। ਔਰ ਪੁਰਾਣੇ ਜਿਹੜੇ ਨੇ ਇਸ ਪੰਥਕ ਪਿੜ ਦੇ ਵਿੱਚ ਜਿਹੜੇ ਅੰਦਰੂਨੀ ਸਾਰੀ ਸਥਿਤੀ ਕੀ ਹੈ, ਹਕੂਮਤਾਂ ਕੀ ਕਰਦੀਆਂ, ਕਿਵੇਂ ਡਿਵਾਈਡ ਐਂਡ ਰੂਲ ਜਿਹੜਾ ਇਹਨਾਂ ਦਾ ਚਾਣਕਿਆ ਦਾ ਜਿਹੜਾ ਹਥਿਆਰ ਹੈ ਉਹ ਵਰਤਦੀਆਂ ਨੇ। ਪਰ ਇਹ ਉਹ ਉਸ ਕਿਸਮ ਦੇ ਵੀਰ ਨੇ ਜਿਨ੍ਹਾਂ ਦੇ ਲਈ ਪੰਥ ਪਿਆਰ ਹੈ ਔਰ ਉਹ ਸਮਝਦੇ ਨੇ ਵੀ ਜਿਸ ਵੀ ਪਿੜ 'ਚ ਹੁੰਦਿਆਂ ਕੋਈ ਪੰਥ ਦੀ ਸੇਵਾ ਕਰਦਾ ਹੈ ਉਹਨਾਂ ਦੀ ਮਦਦ ਕਰਨਾ ਸਾਡਾ ਫਰਜ਼ ਹੈ। ਔਰ ਉਹਨਾਂ ਨੇ ਅਮਰਵੀਰ ਸਿੰਘ ਹੋਰਾਂ ਨੂੰ ਕਿਹਾ ਕਿ ਵੀ ਆਉਣ ਵਾਲੇ ਪੀਰੀਅਡ 'ਚ ਵੀ ਅਸੀਂ ਸਪਾਂਸਰ ਕਰਦੇ ਰਵਾਂਗੇ। ਸੋ ਅਸੀਂ ਇਸ ਦੇ ਲਈ ਸਰ ਮੱਖਣ ਸਿੰਘ ਜੀ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬਹੁਤ ਸ਼ੁਕਰੀਆ ਅਦਾ ਕਰਦੇ। ਅਸੀਂ ਇਹ ਵੀ ਦੱਸ ਦਈਏ ਕਿ ਇਹ ਜੋ ਵਰਤਾਰਾ T20 ਦੀ ਇਸ ਨਾਮੋਸ਼ੀ ਭਰੀ ਹਾਰ ਤੋਂ ਬਾਅਦ ਉੱਥੇ ਹਿੰਦੂ ਤਵੀਆਂ ਨੇ ਮੁਸਲਮਾਨਾਂ ਦੇ ਉੱਤੇ, ਔਰ ਖ਼ਾਸ ਤੌਰ ਤੇ ਇੱਕ ਘਟਨਾ ਜਿਹੜੀ ਸੰਗਰੂਰ ਦੇ ਵਿੱਚ ਵੀ ਹੋਈ, ਭਾਈ ਗੁਰਦਾਸ ਇੰਸਟੀਚਿਊਟ ਜਿਹੜੀ ਸੈਂਟਰਲ ਕੰਟਰੋਲਡ ਹੈ, UP ਬਿਹਾਰ ਦੀ ਭਈਅਨ ਸ਼੍ਰੀ ਵਾਸਤਵਾ ਉੱਥੇ ਪ੍ਰਿੰਸੀਪਲ ਲਾਈ ਹੋਈ ਹੈ। ਔਰ ਉੱਥੇ UP ਬਿਹਾਰ ਦੇ ਸਟੂਡੈਂਟਸ ਨੇ ਕਸ਼ਮੀਰੀ ਜਿਹੜਾ ਨੌਜਵਾਨਾਂ ਦੇ ਉੱਤੇ ਹਮਲਾ ਕੀਤਾ ਔਰ ਉਹਨਾਂ ਤੇ ਇਹ ਕਹਿ ਕੇ ਹੋਸਟਲ 'ਚ ਜਾ ਕੇ ਉਹਨਾਂ ਦੇ ਕਮਰੇ ਤੇ ਵੀ ਔਰ ਡਾਂਗਾਂ ਨਾਲ ਵੀ ਇਹ ਕਹਿ ਕੇ ਜੀ ਇਹ ਤਾਂ ਨਾਅਰੇ ਲਾ ਰਹੇ ਸੀ ਪਾਕਿਸਤਾਨ ਜ਼ਿੰਦਾਬਾਦ ਦੇ, ਜਸ਼ਨ ਮਨਾ ਰਹੇ ਸੀ। ਹਾਲਾਂਕਿ ਐਸਾ ਕੁਛ ਨਹੀਂ ਹੈ। ਔਰ ਇਸ ਸਾਰੇ ਨੂੰ ਸਾਡੀ TV 84 ਦੀ ਪੰਜਾਬ ਬੇਸਡ ਟੀਮ ਨੇ, ਕਸ਼ਮੀਰੀ ਸਟੂਡੈਂਟ ਨੇ ਮਿਸਟਰ ਫਹੀਮ ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਪੜ੍ਹਦੇ ਨੇ, ਔਰ ਉਹ ਉਸ ਮੌਕੇ ਦੇ ਉੱਤੇ ਵੀ ਗਏ ਸੰਗਰੂਰ। ਔਰ ਓਵਰਆਲ ਜਿਵੇਂ ਉਹਨਾਂ ਨੇ ਆਪਣਾ ਜਿਹੜਾ ਇੰਟਰਵਿਊ ਦਿੱਤਾ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਸਾਡੀਆਂ ਸਾਂਝਾਂ ਕਿਵੇਂ ਨੇ, ਔਰ ਈਵਨ ਸੰਗਰੂਰ ਵਾਲੇ ਇਸ ਵਾਕਿਆ 'ਚ ਵੀ ਜਦੋਂ UP ਬਿਹਾਰ ਦੇ ਸਟੂਡੈਂਟ ਗੁੰਡਾਗਰਦੀ ਕਰ ਰਹੇ ਸੀ, ਉਹਨਾਂ ਦੇ ਉੱਤੇ ਹਮਲਾ ਕਰ ਰਹੇ ਸੀ, ਉਹਨਾਂ 'ਚੋਂ ਕਿਸੇ ਨੇ ਫੇਸਬੁੱਕ ਤੇ ਲਾਈਵ ਕੀਤਾ। ਔਰ ਸਿੱਖ ਸਟੂਡੈਂਟ ਜਿਹੜੇ ਨੇ ਜਦੋਂ ਉਹਨਾਂ ਨੇ ਜਾ ਕੇ ਫਿਰ ਉਹਨਾਂ ਨੂੰ ਨੱਥ ਪਾਈ UP ਬਿਹਾਰ ਵਾਲਿਆਂ ਨੂੰ, ਔਰ ਉਹਨਾਂ ਨੇ ਸ਼ੁਕਰੀਆ ਵੀ ਅਦਾ ਕੀਤਾ। ਸੋ ਉਹਨਾਂ ਦੇ ਨਾਲ TV 84 ਦੀ ਟੀਮ ਦਾ ਇੰਟਰਵਿਊ ਜਿਹੜਾ ਹੈ ਉਹ ਅੱਜ 9:30 ਵਜੇ ਜਿਉਂ ਹੀ ਇਹ ਪ੍ਰੋਗਰਾਮ ਸਾਡਾ ਖਤਮ ਹੁੰਦਾ ਹੈ 9 ਵਜੇ, ਉਸ ਤੋਂ ਬਾਅਦ ਖਬਰਾਂ ਹੁੰਦੀਆਂ ਨੇ, ਨਿਊਜ਼ ਜਿਹੜੀ ਬੀਬੀ ਹਰਸ਼ਰਨ ਕੌਰ ਸੁਣਾਉਂਦੇ ਨੇ। ਔਰ ਜਿਉਂ ਹੀ ਉਹ ਨਿਊਜ਼ ਖਤਮ ਹੋਣਗੀਆਂ, ਕਈ ਵਾਰ ਸਾਡੇ ਵਕਤ ਦਾ ਥੋੜਾ ਅੱਗਾ ਪਿੱਛਾ ਹੋਣ ਕਰਕੇ 2-4-5 ਮਿੰਟ ਅੱਗੇ ਪਿੱਛੇ ਹੋ ਜਾਂਦਾ ਹੈ, ਉਹ 9:30 ਵਜੇ ਮਿਸਟਰ ਫਹੀਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹਨਾਂ ਦੇ ਨਾਲ ਇੰਟਰਵਿਊ ਸਾਡੇ ਦਰਸ਼ਕ ਦੇਖ ਸਕਦੇ ਨੇ, ਵਿਊਅਰਸ ਜਿਹੜੇ ਨੇ ਉਹ ਦੇਖ ਸਕਦੇ ਨੇ। ਹੁਣ ਅਸੀਂ ਗੱਲ ਜਿਵੇਂ ਤੁਸੀਂ ਕਿਹਾ ਕਿ ਵੀ ਜਿਹੜੀ ਨਫ਼ਰਤ ਹੈ ਉਹ ਇਹਨਾਂ ਦੇ DNA ਦੇ ਵਿੱਚ ਹੈ। ਦੋ ਗੱਲਾਂ ਅਕਸਰ ਭਾਵੇਂ ਇਹ ਡਾਇਲੌਗ ਕੀ ਹੈ ਕੀ ਨਹੀਂ ਹੈ, ਲੇਕਿਨ ਜਦੋਂ ਅਸੀਂ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਹਾਂ, ਈਵਨ ਹਜ਼ਾਰਾਂ ਸਾਲ ਪਹਿਲਾਂ ਵੀ ਜਾਂ ਈਵਨ 2-2.5 ਹਜ਼ਾਰ ਸਾਲ ਪਹਿਲਾਂ ਪੋਰਸ ਦੇ ਹਵਾਲੇ ਨਾਲ ਗੱਲ ਹੁੰਦੀ ਹੈ, ਪੁਰੂ ਉਹਦਾ ਨਾਮ ਵੀ ਲਿਖਿਆ ਹੋਇਆ ਹੈ ਔਰ ਪੋਰਸ ਵੀ। ਲੇਕਿਨ ਇੱਕ ਜਦੋਂ ਅਸੀਂ ਸ਼ਿਵਲਰੀ ਦੀ ਗੱਲ ਕਰਦੇ ਹਾਂ, ਸ਼ਿਵਲਰੀ ਬਹਾਦਰੀ ਨੂੰ ਕਹਿੰਦੇ ਨੇ, ਕਿ ਜਦੋਂ ਦੋ ਬਹਾਦਰ ਆਪਸ ਦੇ ਵਿੱਚ ਲੜਦੇ ਨੇ, ਜੂਝਦੇ ਨੇ, ਜ਼ਾਹਰ ਹੈ ਇੱਕ ਨੇ ਜਿੱਤਣਾ ਹੁੰਦਾ ਹੈ, ਇੱਕ ਨੇ ਹਾਰਨਾ ਹੁੰਦਾ ਹੈ, ਲੇਕਿਨ ਬਹਾਦਰੀ ਜਿੱਤ ਜਾਂ ਹਾਰ ਵਿੱਚ ਨਹੀਂ ਹੁੰਦੀ।
ਬਹਾਦਰੀ ਹੁੰਦੀ ਹੈ ਕਿ ਤੁਸੀਂ ਆਪਣੇ ਹਾਰੇ ਹੋਏ ਵੈਰੀ ਦੇ ਨਾਲ ਵੀ ਕਿਵੇਂ ਸਲੂਕ ਕਰਦੇ ਹੋ। ਜੀ ਉਹ ਡਾਇਲੌਗ ਕਿਹਦਾ ਨਹੀਂ ਹੈ ਸਿਕੰਦਰ ਪੋਰਸ ਦੇ ਨਾਲ ਜੋੜ ਕੇ ਜਦੋਂ ਅਸੀਂ ਸੁਣਦੇ ਰਹੇ ਹਾਂ, ਕਿਉਂਕਿ ਜਦੋਂ ਤੁਸੀਂ ਕਿਸੇ ਕਲਚਰ ਦੇ ਵਿੱਚ ਉਹ ਸਾਰੀ ਗੱਲ ਚੱਲ ਰਹੀ ਹੁੰਦੀ ਹੈ ਤੇ ਅਕਸਰ ਇਹ ਹੁੰਦਾ ਹੈ ਕਿ ਜਦੋਂ ਪੋਰਸ ਜੰਗ ਹਾਰ ਜਾਂਦਾ ਹੈ ਔਰ ਉਹ ਇਨ ਚੇਨਸ ਬੇੜੀਆਂ ਦੇ ਵਿੱਚ ਕੜੀਆਂ ਦੇ ਵਿੱਚ ਉਸ ਨੂੰ ਸਿਕੰਦਰ ਦੇ ਸਾਹਮਣੇ ਅਲੈਗਜ਼ੈਂਡਰ ਜਿਹਨੂੰ ਯੂਰਪੀਅਨ ਕਹਿੰਦੇ ਨੇ ਉਹਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਤੇ ਉਹ ਉਹਨੂੰ ਕਹਿੰਦਾ ਸਿਕੰਦਰ ਪੁੱਛਦਾ ਹੈ ਕਿ ਵੀ ਦੱਸ ਤੇਰੇ ਨਾਲ ਕੀ ਸਲੂਕ ਕੀਤਾ ਜਾਏ। ਬਿਲਕੁਲ। ਤੇ ਉਹਨੇ ਇਹ ਕਿਹਾ ਕਿ ਜਿਵੇਂ ਇੱਕ ਬਹਾਦਰ ਆਦਮੀ ਨਾਲ ਸਲੂਕ ਕਰਦਾ ਜਾਂ ਬਹਾਦਰ ਰਾਜੇ ਨਾਲ ਕਰਦਾ। ਹੁਣ ਇਹ ਇੱਕ ਤਰਬੀਅਤ ਹੈ, ਜਿਹੜਾ ਸਿਕੰਦਰ ਹੈ ਉਹਦੀ ਆਪਣੀ ਤਰਬੀਅਤ, ਜਿਹੜਾ ਉਸ ਪੀਰੀਅਡ ਦੇ ਫਿਲਾਸਫਰ ਜਿਹੜਾ ਕਿਉਂਕਿ ਗ੍ਰੀਕ ਯੂਨਾਨ ਦੇ ਵਿੱਚ ਇਹ ਅਰਿਸਟੋਟਲ ਹੋਏ, ਸੁਕਰਾਤ, ਪਲੇਟੋ, ਇਹਨਾਂ ਸਾਰਿਆਂ ਦਾ ਇਨਫਲੂਐਂਸ ਰਿਹਾ। ਉਹਦਾ ਆਪਣਾ ਗੁਰੂ ਅਰਸਤੂ ਔਰ ਉਹਦੀ ਟ੍ਰੇਨਿੰਗ ਇਹਦੇ ਬਾਵਜੂਦ ਕਿ ਰੂਥਲੈਸ ਰੈਕਲੈਸ ਜਾਂ ਜਿਹੜਾ ਉਹਨੇ ਐਂਬੀਸ਼ਨ ਮਿੱਥਿਆ ਕਿ ਮੈਂ ਦੁਨੀਆ ਫਤਹ ਕਰਨੀ ਹੈ, ਇਹ ਕੋਈ ਰੂਹਾਨੀਅਤ ਦੀ ਦੁਨੀਆ ਚੋਂ ਤਾਂ ਨਹੀਂ ਨਿਕਲਦਾ। ਤਾਂ ਰੂਹਾਨੀਅਤ ਦੀ ਦੁਨੀਆ 'ਚ ਤਾਂ ਮਨ ਜੀਤੇ ਜਗ ਜੀਤ ਹੈ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਆਪਣੀਆਂ ਡਿਜ਼ਾਇਰਸ ਨੂੰ ਜਿੱਤ ਲੈਂਦੇ ਹੋ ਤਾਂ ਸਮਝ ਲਓ ਤੁਸੀਂ ਦੁਨੀਆ ਫਤਹ ਕਰ ਲਈ। ਜੋ ਵੀ ਤੁਹਾਡੇ ਅੰਦਰ ਪੈਦਾ ਹੁੰਦਾ ਉਹ ਤਾਂ ਡਿਜ਼ਾਇਰ ਖੁਆਇਸ਼ ਚੋਂ ਹੁੰਦਾ। ਜੇ ਤੁਹਾਡਾ ਖੁਆਇਸ਼ਾਤ ਤੇ ਕਾਬੂ ਹੈ, ਤੁਸੀਂ ਆਪਣੀਆਂ ਖੁਆਇਸ਼ਾਂ ਨੂੰ ਜਿਹੜਾ ਉਹਨਾਂ ਦੇ ਉੱਤੇ ਕਾਬੂ ਪਾ ਲਿਆ ਤਾਂ ਤੁਸੀਂ ਦੁਨੀਆ ਫਤਹ ਕਰ ਲਈ। ਚਲੋ ਇਹ ਇੱਕ ਵੱਖਰੀ ਡਿਬੇਟ ਹੈ, ਲੇਕਿਨ ਉਹ ਉਹਨੂੰ ਨਾ ਸਿਰਫ ਉਹਦਾ ਰਾਜ ਵਾਪਸ ਕਰਦਾ ਹੈ, ਉਹਨੂੰ ਆਨਰ ਦੇ ਨਾਲ ਵਿਦਾ ਕਰਦਾ ਹੈ। ਇਹ ਸ਼ਿਵਲਰੀ ਹੈ ਜੀ। ਕੱਲ੍ਹ ਹੀ ਇੱਕ ਸਿੱਖ ਐਕਟਿਵਿਸਟ ਜਿਨ੍ਹਾਂ ਨੇ ਆਪਣੀ ਪੋਸਟ ਪਾਈ ਹੋਈ ਸੀ, ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਦੋਵੇਂ ਪੰਜਾਬਾਂ ਦਾ ਆਪਸ ਦੇ ਵਿੱਚ ਦੋ ਸਾਨੂੰ ਕਹਿਣਾ ਪੈਂਦਾ ਪੰਜਾਬ ਤਾਂ ਪੰਜਾਬ ਹੀ ਹੈ, ਪੰਜਾਂ ਦਰਿਆਵਾਂ ਦੀ ਧਰਤੀ, ਲੇਕਿਨ ਜਦੋਂ ਈਵਨ ਪੰਜਾਬ ਦੇ ਵਿੱਚ ਇੱਕੋ ਵਾਰ ਇਹ ਸਾਂਝੇ ਦੋਵਾਂ ਪੰਜਾਬਾਂ ਦੇ ਕਬੱਡੀ ਮੈਚ ਔਰ ਸਪੋਰਟਸ ਹੋਈਆਂ। ਇੱਕ ਇਹਦੀ ਸ਼ਾਇਦ ਸ਼ੁਰੂਆਤ ਜਦੋਂ ਪਰਵੇਜ਼ ਇਲਾਹੀ ਚੀਫ ਮਿਨਿਸਟਰ ਸੀ ਲਹਿੰਦੇ ਪੰਜਾਬ ਦੇ, ਔਰ ਬਾਅਦ 'ਚ ਇੱਕ ਮੌਕੇ ਤੇ ਸ਼ਹਬਾਜ਼ ਸ਼ਰੀਫ ਔਰ ਉਹ ਵੀ ਚੀਫ ਮਿਨਿਸਟਰ, ਉਹ ਵੀ ਆਏ ਲੁਧਿਆਣੇ, ਬਹੁਤ ਅੱਛੀ ਪਰਫਾਰਮੈਂਸ ਸੀ। ਔਰ ਦੋਨੋਂ ਪਾਸੇ ਜਦੋਂ ਉਹ ਭਾਵੇਂ ਕਬੱਡੀ ਹੋਏ ਜਾਂ ਹਾਕੀ ਹੋਏ, ਉਹ ਸਾਰੇ ਮੈਚ ਹੋਏ, ਕਬੱਡੀ ਦਾ ਜ਼ਿਆਦਾ ਸੀ ਤੇ ਜਿਵੇਂ ਦੋਵੇਂ ਹੀ ਪਾਸਿਆਂ ਦੇ, ਕਿਉਂਕਿ ਲਾਈਵ ਵੀ ਚੱਲ ਰਿਹਾ ਸੀ, ਉਹ ਦਾਦ ਇੱਕ ਦੂਜੇ ਨੂੰ ਦੇਣੀ ਔਰ ਸਪਿਰਿਟ। ਤੇ ਇੱਕ ਮੈਚ ਜਿਹਦੇ 'ਚ ਲਹਿੰਦੇ ਪੰਜਾਬ ਵਾਲੀ ਟੀਮ ਹਾਰੀ, ਉਹ ਦੂਜਿਆਂ ਨੂੰ ਕਹਿ ਰਹੇ ਨੇ ਵੀ ਸਰਦਾਰੋ ਤੁਹਾਡੇ ਨਾਲ ਖੇਡ ਕੇ ਸਵਾਦ ਆ ਜਾਂਦਾ, ਜੇ ਜਿੱਤੀਏ ਤਾਂ ਫਿਰ ਤੁਹਾਡੇ ਵਾਂਗ ਜਕਾਰੇ ਲਾਉਣ ਨੂੰ ਜੀ ਕਰਦਾ। ਤੇ ਕਹਿੰਦਾ ਵੀ ਹਾਰ ਕੇ ਜਿਵੇਂ ਫਿਰ ਤੁਸੀਂ ਲਲਕਾਰੇ ਮਾਰਦੇ ਹੋ, ਸਾਡਾ ਵੀ ਲਲਕਾਰੇ ਮਾਰਨ ਨੂੰ ਜੀ ਕਰਦਾ ਹੈ। ਸੋ ਇਹ ਇੱਕ ਮੈਂ ਅਦਰਵਾਈਜ਼ ਇਹਨੂੰ ਕਹਿ ਰਿਹਾ ਕਿ ਵੀ ਇਹ ਇੱਕ ਤੁਹਾਡੀ ਤਰਬੀਅਤ ਹੁੰਦੀ ਹੈ ਕਲਚਰਸ ਦੀ ਕਿ ਜਿਹਦੇ 'ਚ ਔਰ ਈਵਨ ਮੈਨੂੰ ਹੁਣ ਤਾਂ ਵਿਚਾਰੇ ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ, ਸਰ ਕਰਨੈਲ ਸਿੰਘ ਰਿਟਾਇਰਡ ਪੰਚਾਇਤ ਆਫਿਸਰ ਸੀ ਔਰ ਉਹ ਹਮੇਸ਼ਾ ਜਿਹੜੀ ਸਿੱਖ ਮੁਸਲਮਾਨ ਸਾਂਝ ਦੇ ਮੁਦਈ, ਤੇ ਉਹਨਾਂ ਨੇ ਕਹਿਣਾ ਕਿ ਵੀ ਸਾਨੂੰ ਇਹਨਾਂ ਨੇ ਫਸਾ ਦਿੱਤਾ ਹੈ, ਇਹਨਾਂ ਬਾਹਮਣਾਂ ਦੇ ਚੁੰਗਲ 'ਚ ਅਸੀਂ ਫਸ ਗਏ ਹਾਂ। ਦੂਜੇ ਕਹਿੰਦੇ ਵੀ ਸਾਡਾ ਕਰੈਕਟਰ ਤਾਂ ਇਹ ਹੈ, ਉਹ 65 ਦੀ ਜੰਗ ਦੀ ਵੀ ਗੱਲ ਕਰਦੇ ਸੀ, 71 ਦੇ ਹਵਾਲੇ ਨਾਲ ਵੀ ਕਹਿੰਦੇ ਜਿਉਂ ਹੀ ਸੀਜ਼ ਫਾਇਰ ਹੋਇਆ ਜਾਂ ਹੁੰਦਾ ਤੇ ਕਹਿੰਦਾ ਦੋਵੇਂ ਪਾਸਿਓਂ ਇੱਕ ਦੂਜੇ ਨੂੰ ਆਵਾਜ਼ਾਂ ਮਾਰ ਕੇ ਵੀ ਉਹ ਕਿਹੜਾ ਸੀ ਤੁਹਾਡਾ ਜਿਹਨੇ ਇੱਧਰ ਗੋਲੇ ਸੁੱਟੇ, ਵੀ ਕਿਆ ਨਿਸ਼ਾਨਾ ਮਾਰਿਆ। ਕਹਿੰਦਾ ਇੱਧਰਲੇ ਵੀ ਕਹਿੰਦੇ ਸੀ ਕਿ ਕਿਹੜਾ ਸਰਦਾਰ ਹੈ ਵੀ ਜਿਹਨੇ ਸਾਡਾ ਇਹ ਕੀਤਾ। ਹੁਣ ਇਹੀ ਪਾਰਟ ਔਰ ਇਹਦੇ ਬਾਰੇ ਜਦੋਂ ਅਸੀਂ ਈਵਨ ਜਿਹੜੇ ਪਾਕਿਸਤਾਨ ਦੇ ਫੌਜੀ ਕੋਈ ਜਨਰਲ ਜਾਂ ਰਿਟਾਇਰਡ ਲੋਕ ਜਿਨ੍ਹਾਂ ਨੇ ਕਿਤਾਬਾਂ ਵੀ ਲਿਖੀਆਂ ਉਹਨਾਂ ਜੰਗਾਂ ਦੇ ਉੱਤੇ, ਬੇਸ਼ੱਕ ਦੋਨੋਂ ਪਾਸੇ ਦਾ ਇੱਕ ਆਪਣੀ ਕਿਸਮ ਦਾ ਪੈਟਰੀਓਟਿਜ਼ਮ ਰਿਹਾ, ਉਹਨਾਂ ਨੇ ਖੁੱਲ੍ਹੇਆਮ ਤਾਰੀਫ ਕੀਤੀ ਕਿ ਭਾਈ ਕਿਸ ਬਹਾਦਰੀ ਨਾਲ ਸਿੱਖ ਜਰਨੈਲਾਂ ਨੇ ਜਾਂ ਸਿੱਖ ਫੌਜੀ, ਹਾਲਾਂਕਿ ਦੁਸ਼ਮਣ ਨੇ ਕਿਉਂਕਿ ਤੁਸੀਂ ਇੰਡੀਆ ਦੇ ਲਈ ਲੜ ਰਹੇ ਹੋ, ਇਹ ਤਾਰੀਫ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ ਇਸ ਨੂੰ। ਔਰ ਇਸੇ ਤਰ੍ਹਾਂ ਜਦੋਂ ਇੱਕ ਪਾਕਿਸਤਾਨੀ ਜਨਰਲ ਨਾਲ ਔਰ ਇਹ ਉਹਨਾਂ ਦਾ ਇੱਕ ਸ਼ਾਇਦ ਕ੍ਰਿਸਚਨ ਰਾਈਟਰ ਕਹਿ ਰਿਹਾ ਸੀ, ਕਹਿੰਦਾ ਜੀ ਮੈਂ ਜਦੋਂ ਇੰਡੀਅਨ ਹੈ ਕਿ ਵੀ ਮੈਂ ਜਦੋਂ ਪਾਕਿਸਤਾਨੀ ਇੱਕ ਨੂੰ ਕਹਿ ਰਿਹਾ ਸੀ ਦੇਖੋ ਅਸੀਂ 65 71 ਦੀਆਂ ਜੰਗਾਂ 'ਚ ਇਹ ਦਿਖਾਇਆ, ਕਹਿੰਦਾ ਤੁਸੀਂ ਨਹੀਂ ਦਿਖਾਇਆ, ਇਹ ਹਰਬਖਸ਼ ਸਿੰਘ ਨੇ, ਜਨਰਲ ਅਰੋੜਾ ਨੇ ਔਰ ਉਹਨਾਂ ਨੇ ਉਹ ਜੰਗ ਜਿਹੜੀ ਆ ਉਹਦੇ 'ਚ ਆਪਣੀ ਵਿਉਂਤਬੰਦੀ ਕੀਤੀ। ਹੁਣ ਇਹ ਇੱਕ ਐਡਮੀਰੇਸ਼ਨ ਹੈ ਕਿ ਇਹਦੇ ਬਾਵਜੂਦ ਕਿ ਕਿਸ ਕਿਸਮ ਦੀ ਬਿਟਰਨੈਸ
ਪਾਗਲਪਨ 47 ਦੇ ਦੌਰ ਦਾ ਰਿਹਾ ਹੈ। ਜੀ ਔਰ ਇਹਦੇ ਬਾਵਜੂਦ ਅਸੀਂ ਇੱਕ ਦੂਸਰੇ ਦੀ ਤਾਰੀਫ, ਔਰ ਜਦੋਂ ਅਸੀਂ ਮੁਹੱਬਤ ਦੀ ਗੱਲ ਕਰਦੇ ਹਾਂ ਉਹ ਤਾਂ ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ ਤੇ ਆ ਕੇ ਮੁੱਕ ਜਾਂਦੀ ਹੈ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੂੰ ਜਿਹੜਾ ਬ੍ਰਾਹਮਣਵਾਦੀਆਂ ਨੂੰ ਤਾਂ ਉਦੋਂ ਸਮਝ ਆਈ, ਉਹਨਾਂ ਨੇ ਨਵੰਬਰ 2019 ਤੋਂ ਮਾਰਚ 2020 ਤੱਕ ਹੀ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ, ਅਜੇ ਵੀ ਬੰਦ ਪਿਆ ਹੈ ਜੀ ਉਹਨੂੰ, ਕਿਉਂਕਿ ਉਹਨਾਂ 4 ਮਹੀਨਿਆਂ 'ਚ ਉਹਨਾਂ ਨੇ ਦੇਖਿਆ ਕਿ ਵੀ ਅਸੀਂ ਤਾਂ ਜੋ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਉਹ ਤਾਂ ਐ ਗਾਇਬ ਹੋ ਗਿਆ ਜਿਵੇਂ ਬਿਲਕੁਲ ਗਧੇ ਦੇ ਸਿਰ ਤੋਂ ਸਿੰਘ ਗਾਇਬ ਹੁੰਦੇ ਨੇ। ਵੀ ਇੰਨੀ ਮੁਹੱਬਤ ਇੰਨਾ, ਔਰ ਘਬਰਾ ਗਏ, ਔਰ ਉਹਨਾਂ ਨੇ ਦੇਖਿਆ ਕਿ ਵੀ ਇਹਨੂੰ ਰੋਕੋ। ਹੁਣ ਜਿਹੜੀ ਵਿਕਟਰੀ ਹੈ, ਜਿੱਤ ਹੈ, ਖੇਡ ਹੈ, ਚਲੋ ਜਿਹੜੇ ਦੂਸਰੇ ਐਸਪੈਕਟ ਕੱਲ ਵਾਲਿਆਂ ਦੇ ਅੱਜ ਮੈਂ ਬਾਰ-ਬਾਰ ਨਹੀਂ ਗੱਲ ਕਰਾਂਗਾ, ਅੱਛਾ, ਲੇਕਿਨ ਇਹ ਇੱਕ ਜਿਹੜੇ ਕੋਵਰਡ ਨੇ ਜਿਨ੍ਹਾਂ ਨੇ ਸਿਰਫ ਤੇ ਸਿਰਫ ਜੁੱਤੀਆਂ ਖਾਣੀਆਂ ਸਿੱਖੀਆਂ ਹੋਈਆਂ ਨੇ, ਔਰ ਇਹ ਗੱਲ ਇਹ ਨਹੀਂ ਹੈ। ਔਰ ਜਦੋਂ ਈਵਨ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਖੁਸ਼ਵੰਤ ਸਿੰਘ ਉਹਨੇ 1962 ਦੇ ਨੇੜੇ ਤੇੜੇ ਗੋਲਵਲਕਰ ਨੂੰ ਇੰਟਰਵਿਊ ਕੀਤਾ, ਜਿਹਨੂੰ ਇਹ ਗੁਰੂ ਜੀ ਕਹਿੰਦੇ ਨੇ, RSS ਵਾਲੇ ਗੁਰੂ ਗੋਲਵਲਕਰ। ਅੱਛਾ, ਉਹਨਾਂ ਨੂੰ ਪੁੱਛਿਆ ਕਿ ਵੀ ਤੁਸੀਂ ਮੁਸਲਮਾਨਾਂ ਨਾਲ ਇੰਨੀ ਨਫ਼ਰਤ ਕਿਉਂ ਕਰਦੇ ਹੋ? ਤੇ ਕਹਿੰਦੇ ਵੀ ਉਹਨੇ ਵਿਦਆਊਟ ਮਿੰਸਿੰਗ ਵਰਡਸ ਇਹ ਕਿਹਾ ਕਿ ਮੁਸਲਮਾਨਾਂ ਦੇ ਨੂੰ ਇਹ ਭੁੱਲਣਾ ਹੋਏਗਾ ਕਿ ਉਹਨਾਂ ਨੇ ਕਦੇ ਸਾਡੇ ਤੇ ਰਾਜ ਕੀਤਾ ਸੀ। ਹੁਣ ਇਹ ਹੈ ਕਿ ਵੀ ਤੁਹਾਡੇ ਅੰਦਰ ਜਿਹੜੇ ਅਹਿਸਾਸੇ ਕਮਤਰੀ ਹੈ, ਔਰ ਜਿਹਨੇ ਇਹ ਕਾਮੈਂਟ ਲਿਖਿਆ ਉਹਨੇ ਕਿਹਾ ਕਿ ਵੀ ਇਹ ਗੱਲ ਪੜ੍ਹਦੇ ਆ ਮੇਰੇ ਦਿਮਾਗ ਦੇ ਵਿੱਚ ਵੀ ਇਹ ਆਇਆ ਕਿ ਇਹੀ ਕਾਰਨ ਮੁਸਲਮਾਨਾਂ ਨਾਲ ਨਫ਼ਰਤ ਦਾ ਹੈ, ਇਹੀ ਕਾਰਨ ਤਾਂ ਫਿਰ ਸਿੱਖਾਂ ਨਾਲ ਸਾਨੂੰ ਇਹ ਕਿਵੇਂ ਟੋਲਰੇਟ ਕਰ ਲੈਣ? ਜਦੋਂ ਸਿੱਖ ਮਾਣ ਵਾਲੇ ਕਹਿੰਦੇ ਨੇ ਕਿ ਭਾਈ ਤੁਹਾਡੀਆਂ ਧੀਆਂ ਨੋਹਾਂ ਜਿਹੜੀਆਂ ਨੇ ਉਹ ਰੁਲਦੀਆਂ ਸੀ, ਟਕੇ ਟਕੇ 'ਚ ਵਿਕਦੀਆਂ ਸੀ, ਅਸੀਂ ਉਹਨਾਂ ਦੇ ਆਨਰ ਨੂੰ ਬਹਾਲ ਕੀਤਾ ਸੀ ਪੋਲੀਟੀਕਲ ਪਾਵਰ ਲਈ, ਇਹਨਾਂ ਨੂੰ ਕਿਵੇਂ ਉਹ ਜਸਟੀਫਾਈ ਕਰਨਗੇ ਵੀ ਤੁਹਾਡੇ ਵੱਡੇ ਵੱਡੇ ਜਿਨ੍ਹਾਂ ਨੂੰ ਤੁਸੀਂ ਅੱਜ ਰਾਜਪੂਤ, ਔਰ ਕਿਤੇ ਪਦਮਣੀ ਫਿਲਮ ਬਣਾਈ ਹੋਈ ਹੈ, ਕਿਤੇ ਬਾਹੂਬਲੀ ਬਣਾਈ ਹੋਈ ਹੈ, ਕਿਤੇ ਰਾਣੀ ਝਾਂਸੀ ਬਣਾਈ ਹੋਈ ਹੈ, ਉਹ 3rd ਕਲਾਸ 'ਚ ਹੀ ਕੰਗਣਾ ਰਣੌਤ 3 ਅਵਾਰਡ ਉਹਨੂੰ ਫਿਲਮ ਦੇ ਬੈਸਟ ਨਾਇਕਾ ਤੇ ਫਲਾਣਾ। ਹੁਣ ਕਿਉਂਕਿ ਇਹ ਭੁੱਲ ਜਾਂਦੇ ਨੇ ਕਿ ਈਵਨ ਔਰੰਗਜ਼ੇਬ ਦੀ ਫੌਜ ਦਾ 1/3 ਹਿੱਸਾ ਜਿਹੜਾ ਉਹ ਰਾਜਪੂਤ ਹਿੰਦੂ ਸੀ, ਔਰ ਕਿਹੜਾ ਮੁਗਲ ਬਾਦਸ਼ਾਹ ਸੀ ਜਿਹਦੇ ਹਰਮ ਦੇ ਵਿੱਚ ਇਹਨਾਂ ਨੇ ਖੁਦ ਉਹਨਾਂ ਨੇ ਜਿਹੜੇ ਉਹ ਡੋਲੇ ਨਹੀਂ ਦਿੱਤੇ ਆਪਣੀਆਂ ਧੀਆਂ ਦੇ, ਔਰ ਬੜੇ ਮਾਣ ਨਾਲ ਕਹਿੰਦੇ ਸੀ ਕਿ ਜੀ ਇਹ ਤਾਂ ਮੁਗਲ ਰਾਜਪੂਤ ਰੂਲ ਹੈ। ਹੁਣ ਜਦੋਂ ਇਹਨਾਂ ਦੇ ਕੋਲ ਇਸ ਕਿਸਮ ਦੀ ਗੁਲਾਮੀ ਦੀ ਕਹਾਣੀ ਤੋਂ ਬਿਨਾਂ ਕੁਝ ਨਹੀਂ ਹੈ, ਉਹਨਾਂ ਨੂੰ ਉਹ ਸਿੱਖ ਯੋਧੇ ਜਾਂ ਉਹ ਸਿੱਖ ਇਤਿਹਾਸ ਜਿਨ੍ਹਾਂ ਨੇ ਅਣਖ ਨਾਲ ਗੈਰਤ ਨਾਲ ਜਿਉਣਾ ਸਿੱਖਿਆ, ਜਿਨ੍ਹਾਂ ਨੇ ਵੰਗਾਰ ਕੇ ਜਿਹੜਾ ਉਸ ਧਰਤੀ ਦੇ ਉੱਤੇ ਜਿਹੜਾ ਉਸ ਰਾਜ ਨੂੰ ਸਥਾਪਿਤ ਕੀਤਾ, ਜਿਹੜਾ ਸੱਚ ਹੱਕ ਇਨਸਾਫ ਦਾ ਜਿਹੜਾ ਰਾਜ ਸੀ, ਔਰ ਜਿਸ ਨੂੰ ਉਹ ਸਾਂਝਾ ਇੱਕ ਰਾਜ, ਔਰ ਇਹੀ ਕਾਰਨ ਸੀ ਕਿ ਜਦੋਂ ਸ਼ਾਹ ਮੁਹੰਮਦ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ 1846 ਦੀ, ਪਹਿਲਾ ਜਦੋਂ ਉਹਨਾਂ ਨੇ ਜੰਗਨਾਮਾ ਸਿੰਘਾਂ ਫਰੰਗੀਆਂ ਜਿਹਦਾ ਨਾਂ ਹੀ ਕਿਤਾਬ ਦਾ ਉਹਨਾਂ ਦੇ ਉਸ ਜੰਗਨਾਮੇ ਦਾ ਜੰਗ ਹਿੰਦ ਪੰਜਾਬ ਦਾ ਸੀ, ਤਾਂ ਉਹਦੀ ਸ਼ੁਰੂਆਤ ਹੀ ਇੱਥੋਂ ਸੀ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ। ਹੁਣ ਹਿੰਦ ਇੱਕ ਪਾਸ ਇਹੀ ਗੰਗਾ ਜਮਨੀ ਤਹਿਜ਼ੀਬ ਜਿਹੜੇ ਗੁਲਾਮੀ ਦੇ ਵਿੱਚ ਹਰ ਆਏ ਗਏ ਨੂੰ ਜਿਨ੍ਹਾਂ ਨੇ ਸ਼ਲੋਕ ਕੜਿਆ ਹੋਇਆ ਸੀ ਸੰਸਕ੍ਰਿਤ, ਦਿੱਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਹੁਣ ਇਹਨਾਂ ਨੂੰ ਇਹ ਕਿਵੇਂ ਗਵਾਰਾ ਹੋਏ ਕਿ ਸਿੱਖ ਕੌਮ ਅਣਖਮਤੀ ਮਾਣਮਤੀ, ਜਿਨ੍ਹਾਂ ਦੇ ਜਦੋਂ ਅਸੀਂ ਫਖਰ ਨਾਲ ਕਹਿੰਦੇ ਹਾਂ ਕਿ ਭਾਈ ਸਾਡੀ ਸਾਂਝ, ਸਾਨੂੰ ਤਾਂ ਬਾਬਾ ਗੁਰੂ ਨਾਨਕ ਸਾਹਿਬ ਨੇ ਪਿਆਰ ਦੇ ਨਾਲ ਹਰ ਇੱਕ ਨੂੰ ਗਲਵਕੜੀ 'ਚ ਲੈਣਾ ਸਿਖਾਇਆ। ਗੁਰੂ ਨਾਨਕ ਸਾਹਿਬ ਨੇ ਜੇ ਜ਼ੁਲਮ ਨੂੰ ਵੰਗਾਰਿਆ ਤੇ ਉੱਥੇ ਉਹਨਾਂ ਨੇ ਉਹ ਸਾਂਝਾਂ ਦਾ ਜਿਹੜਾ ਇੱਕ ਪੁਲ ਵੀ ਤਿਆਰ ਕੀਤਾ, ਜਿਸ ਦਾ ਅਸੀਂ ਅਲਟੀਮੇਟ ਦੇਖਦੇ ਹਾਂ ਕਿ ਹਰਮੰਦਰ ਸਾਹਿਬ ਦਾ ਸੰਗੇ ਬੁਨਿਆਦ ਰੱਖਣ ਦੇ ਲਈ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਸਾਈਂ ਮੀਆਂ ਮੀਰ ਜੀ ਨੂੰ ਲਾਹੌਰ ਤੋਂ ਪਾਲਕੀ ਭੇਜ ਕੇ ਇਨਵਾਈਟ ਕਰਦੇ ਨੇ। ਹੁਣ ਇਹ ਕਿਵੇਂ ਟੋਲਰੇਟ ਕਰ ਸਕਦੇ ਨੇ ਕਿ ਇਹਨਾਂ ਨੇ ਜਿਨ੍ਹਾਂ ਨੂੰ ਮਲੇਛ ਬਣਾਇਆ ਹੋਇਆ ਹੈ, ਜਿਨ੍ਹਾਂ ਦੇ ਹੱਥ ਦਾ ਪਾਣੀ ਛੋਇਆ ਹੋਇਆ, ਪਾਣੀ ਪੀਣ ਨਾਲ ਪਿੱਟਿਆ ਜਾਂਦਾ ਸੀ, 47 ਤੱਕ ਘੜੇ ਸੀ, ਹਿੰਦੂ ਪਾਣੀ ਮੁਸਲਮਾਨ ਪਾਣੀ ਸਟੇਸ਼ਨਾਂ ਦੇ ਉੱਤੇ, ਬੱਸ ਅੱਡਿਆਂ ਦੇ ਉੱਤੇ, ਤੇ ਉਹਨਾਂ ਉਸ ਸਿੱਖ ਕੌਮ ਦਾ ਸਭ ਤੋਂ ਪਵਿੱਤਰ ਮੁਕਾਮ, ਉਸ ਦਾ ਫਾਊਂਡੇਸ਼ਨ ਸਟੋਨ ਸਾਈਂ ਮੀਆਂ ਮੀਰ ਤੋਂ ਰਖਵਾਇਆ ਜਾਂਦਾ। ਔਰ ਇਹ ਸਾਂਝਾਂ ਜਦੋਂ ਅਸੀਂ ਅੱਜ ਵੀ ਇਹ ਗੱਲ ਕਰਦੇ ਹਾਂ, ਕਿਉਂਕਿ ਇੱਕ ਤੌਹੀਦ ਦੀ ਸਾਂਝ, ਔਰ ਦੂਸਰਾ ਜਦੋਂ ਸ਼ਿਵਲਰੀ ਦੀ ਗੱਲ,
ਹੁਣ ਬੇਸ਼ੱਕ ਕੁਝ ਪੀਰੀਅਡ ਜਦੋਂ ਅਸੀਂ ਇੰਡਸ ਪਾਰ ਦੇ ਉਹ ਸਾਰੀਆਂ ਐਕਸਪੀਡੀਸ਼ਨ ਜਨਰਲ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਉਹਨਾਂ ਸਭ ਦੀ ਗੱਲ ਕਰਦੇ, ਉਹ ਜ਼ਾਹਰ ਹੈ ਕਿ ਉਹਨਾਂ ਉਸ ਖਿੱਤੇ ਦੇ ਵਿੱਚ ਸਨ ਜਿੱਥੇ ਵੱਡੇ ਪਸ਼ਤੂਨ ਕਬੀਲੇ ਨੇ, ਅੱਜ ਵੀ ਨੇ ਜਿਹੜੇ ਲੜੇ ਨੇ। ਲੇਕਿਨ ਇੱਕ ਪਠਾਨ ਜਿਹੜਾ ਹੈ ਉਹ ਸਿੱਖ ਦਾ ਰਿਸਪੈਕਟ ਕਰੇਗਾ, ਔਰ ਇੱਕ ਸਿੱਖ ਹਮੇਸ਼ਾ ਪਠਾਨ ਦੀ, ਪਖਤੂਨ ਦੀ ਜਿਹੜਾ ਉਹ ਰਿਸਪੈਕਟ ਕਰੇਗਾ। ਅਸੀਂ ਲੜੇ ਵੀ ਲੇਕਿਨ ਬਹਾਦਰ ਦੀ ਰਿਸਪੈਕਟ, ਇਹਨੂੰ ਸ਼ਿਵਲਰੀ ਕਹਿੰਦੇ। ਔਰ ਜਿਹੜੀ ਕੋਵਰਡਿਸ ਹੈ ਉਹ ਜਿਹੜੀ ਇਹਨਾਂ ਦੇ ਜੀਨ ਦੇ ਵਿੱਚ ਵੜੀ ਹੋਈ ਹੈ, ਉਹ ਤੁਹਾਨੂੰ ਅੱਜ ਵੀ ਵਿਜ਼ੀਬਲ ਹੁੰਦੀ ਹੈ। ਔਰ ਇਹ 3-4 ਘਟਨਾਵਾਂ ਜਿਹੜੀਆਂ ਰਿਪੋਰਟ ਹੋਈਆਂ ਨੇ, ਹੋਰ ਕਿੰਨੀਆਂ ਥਾਵਾਂ ਤੇ ਅਨਨੋਨ ਥਾਵਾਂ ਤੇ ਮੁਸਲਮਾਨਾਂ ਤੇ ਹਮਲੇ ਹੋਏ ਹੋਣਗੇ, ਉਹਨਾਂ ਦੇ ਖਿਲਾਫ ਪਰਚੇ ਦਰਜ ਹੋਏ ਹੋਣਗੇ। ਪਰ ਅਸੀਂ ਜਿਵੇਂ ਸਭ ਤੋਂ ਪਹਿਲਾਂ ਜੇ ਰਾਜਸਥਾਨ ਦੀ ਗੱਲ ਕਰੀਏ ਕਿ ਰਾਜਸਥਾਨ ਦੇ ਉਦੈਪੁਰ ਸ਼ਹਿਰ 'ਚ ਇੱਕ ਸਕੂਲ ਦੀ ਬੀਬੀ ਟੀਚਰ ਨਫੀਸਾ ਅਟਾਰੀ, ਉਹਨੂੰ ਨੌਕਰੀਆਂ ਤੋਂ ਕੱਢਿਆ ਗਿਆ ਹੈ ਔਰ FIR ਵੀ ਦਰਜ ਕੀਤੀ ਗਈ ਹੈ। ਔਰ ਉਸ ਦਾ ਉਹਨਾਂ ਨੇ ਬਹਾਨਾ ਇਹ ਬਣਾਇਆ ਕਿ ਜੀ ਉਹਨਾਂ ਨੇ ਜਿਹੜਾ ਇੱਕ ਉਹ ਆਪਣੇ ਸਕੂਲ ਦੇ ਵਿੱਚ, ਉਹ ਸੁਜਾਤੀਆ ਚੈਰੀਟੇਬਲ ਟਰਸਟ ਦਾ ਸਕੂਲ ਚੱਲਦਾ ਹੈ, ਉਸ ਦੇ ਉੱਤੇ ਹੈ ਕਿ ਉਹਨਾਂ ਨੂੰ ਇਹ ਪੁੱਛਿਆ ਗਿਆ, WhatsApp ਦੇ ਉੱਤੇ ਕੋਈ ਡਿਬੇਟ ਚੱਲ ਰਹੀ ਸੀ ਕਿ ਉਹਨਾਂ ਨੇ ਖੁਸ਼ੀ ਮਨਾਈ ਪਾਕਿਸਤਾਨ ਦੀ ਟੀਮ ਦੀ ਜਿੱਤ ਦੇ ਉੱਤੇ, ਔਰ ਉਹਨਾਂ ਨੇ ਕਿਹਾ ਜੀ ਇਹ ਕਿਸੇ ਸਟੂਡੈਂਟ ਦੇ ਬਾਪ ਨੇ ਰਿਪੋਰਟ ਕੀਤਾ WhatsApp ਤੋਂ, ਔਰ ਉਹਨਾਂ ਨੂੰ ਨੌਕਰੀ ਤੋਂ ਵੀ ਕੱਢਿਆ ਗਿਆ ਔਰ FIR ਵੀ ਰਜਿਸਟਰ ਕੀਤੀ ਗਈ। ਹੁਣ ਜੋਧਪੁਰ ਦੇ ਵਿੱਚ 2 ਨੌਜਵਾਨਾਂ ਦੇ ਉੱਤੇ FIR ਦਰਜ ਕੀਤੀ ਗਈ ਹੈ, ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਔਰ ਉਹਦੇ 'ਚ ਉਹਨਾਂ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਔਰ ਕਿਹਾ ਜੀ ਉਹ ਸੈਲੀਬ੍ਰੇਟ ਕਰ ਰਹੇ ਸੀ ਪਾਕਿਸਤਾਨ ਦੀ ਵਿਕਟਰੀ ਨੂੰ, ਉਹਨਾਂ ਨੇ ਨਾਅਰੇ ਲਾਏ ਤੇ ਜੋ ਮਰਜ਼ੀ ਬਣਾ ਦੇਣ ਉਸ ਦੀ। ਔਰ ਇਸ ਸਾਰੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਬਿਹਾਰ ਦੇ ਵਿੱਚ ਇੱਕ ਮੈਰਿਜ ਜਿਹਦੇ 'ਚ ਉਹਨਾਂ ਨੇ ਆਪਣੇ ਮੁੰਡੇ ਦੇ ਵਿਆਹ ਦੀ ਖੁਸ਼ੀ 'ਚ ਉਸੇ ਦਿਨ ਹੀ ਉਹਨਾਂ ਦਾ ਨਿਕਾਹ ਹੋਇਆ, ਔਰ ਉਹਨਾਂ ਨੇ ਕਿਹਾ ਜੀ ਦੇਖੋ ਉਹਨਾਂ ਤੇ ਵੀ ਕੇਸ ਰਜਿਸਟਰ ਕੀਤਾ ਜੀ, ਇਹਨਾਂ ਨੇ ਪਾਕਿਸਤਾਨ ਦੀ ਜਿੱਤ ਦੀ ਸੈਲੀਬ੍ਰੇਸ਼ਨ ਕੀਤੀ ਹੈ। ਔਰ ਇਸ ਦੇ ਉੱਤੇ ਈਵਨ ਹਰਿਆਣੇ ਦਾ ਮਿਨਿਸਟਰ ਅਨੀਲ ਵਿਜ ਜਿਹੜਾ ਉਹ ਕਹਿੰਦਾ ਹੈ ਕਿ DNA of those who burst firecrackers in India on Pakistan's win cannot be Indian, ਕਿ ਇਹਨਾਂ ਦੇ ਉਹ ਇਹ ਕਹਿ ਰਿਹਾ ਕਿ ਜੀ ਇਹ ਜਿਨ੍ਹਾਂ ਨੇ ਸੈਲੀਬ੍ਰੇਟ ਕੀਤਾ ਇਹਨਾਂ ਦਾ DNA ਮੁਸਲਮਾਨ ਹੈ, ਇਹ ਪਾਕਿਸਤਾਨੀ ਨੇ ਇਹ ਸਾਰੇ। ਔਰ ਸਭ ਤੋਂ ਬਦਤਰ ਅਸੀਂ ਸ੍ਰੀਨਗਰ ਦੇ ਹਵਾਲੇ ਨਾਲ ਦੇਖਦੇ ਹਾਂ। ਹਾਲਾਂ 2 ਦਿਨ ਪਹਿਲੇ ਅਜੇ ਅਮਿਤ ਸ਼ਾਹ ਬਿਲਕੁਲ ਡਰਾਮਾ ਜੈ ਸ਼ਾਹ ਉੱਥੇ ਕਰਾ ਰਿਹਾ ਹੈ ਕ੍ਰਿਕਟ ਮੈਚ। ਅਮਿਤ ਸ਼ਾਹ ਕਸ਼ਮੀਰ 'ਚ ਕਹਿ ਰਿਹਾ ਜੀ ਅਸੀਂ ਪਾਕਿਸਤਾਨ ਨਾਲ ਨਹੀਂ ਗੱਲਬਾਤ ਕਰਨੀ, ਅਸੀਂ ਤਾਂ ਗੱਲਬਾਤ ਕਰਾਂਗੇ ਕਸ਼ਮੀਰ ਦੇ ਨੌਜਵਾਨਾਂ ਦੇ ਨਾਲ, ਅਸੀਂ ਵਿਕਾਸ ਦੇ ਰਸਤੇ ਤੇ ਤੋਰਾਂਗੇ। ਅੱਜ ਨੌਜਵਾਨਾਂ ਨਾਲ ਗੱਲਬਾਤ ਹੋ ਗਈ। 2 ਮੈਡੀਕਲ ਕਾਲਜ ਨੇ ਸ੍ਰੀਨਗਰ 'ਚ, ਸਰਕਾਰੀ ਮੈਡੀਕਲ ਕਾਲਜ ਤੇ ਦੂਸਰਾ ਸ਼ੌਰਾ ਦਾ ਸ਼ੇਰੇ ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ। ਉਹਨਾਂ ਦੇ ਸਟੂਡੈਂਟਸ ਦੇ ਖਿਲਾਫ UAP ਹੈ ਜਿਹੜਾ ਐਕਸਟ੍ਰੀਮ ਟੈਰਰਿਜ਼ਮ ਦੇ ਉੱਤੇ ਬਣਿਆ ਲਾਅ ਹੈ ਜਿਹਦੇ 'ਚ ਜ਼ਮਾਨਤ ਨਹੀਂ ਹੁੰਦੀ। ਔਰ ਇਹ T20 ਵਰਲਡ ਕੱਪ ਮੈਚ ਦੌਰਾਨ ਉਹਨਾਂ ਨੇ ਕਿਹਾ ਜੀ ਕਿ ਇਹਨਾਂ ਨੇ ਦੋਨੋਂ ਹੀ ਮੈਡੀਕਲ ਕਾਲਜ ਦੇ ਸਟੂਡੈਂਟਸ ਨੇ ਔਰ ਈਵਨ ਹੋਸਟਲ ਦੇ ਵਾਰਡਨਸ ਦੇ ਖਿਲਾਫ ਵੀ UAPA ਦੇ ਥੱਲੇ ਕੇਸ ਰਜਿਸਟਰ ਕਰ ਲਏ ਨੇ। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਜਸ਼ਨ ਮਨਾਇਆ ਔਰ ਪਾਕਿਸਤਾਨ ਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਕੀਤੀ। ਔਰ ਇਸ ਸਾਰੇ ਦੇ ਉੱਤੇ ਜਿਹੜਾ ਇਹਨਾਂ ਨੂੰ ਬਹੁਤ ਸਾਰੇ ਸਟੂਡੈਂਟਸ, ਉਹਨਾਂ ਨੇ ਕਿਹਾ ਜੀ ਵੀਡੀਓਜ਼ ਵਾਇਰਲ ਹੋਈਆਂ ਸੋਸ਼ਲ ਮੀਡੀਆ ਤੇ, ਔਰ ਅਸੀਂ ਜਿਹੜਾ ਉਹਨਾਂ ਨੂੰ ਪੜਤਾਲ ਕਰ ਰਹੇ ਹਾਂ। ਪਰ ਆਲਰੇਡੀ ਗ੍ਰਿਫਤਾਰੀਆਂ ਔਰ UAPA ਦੀ ਸ਼ੁਰੂਆਤ ਹੈ। ਪੰਜਾਬ ਦੀ ਅਸੀਂ ਗੱਲ ਕਰਕੇ ਹਟੇ ਹਾਂ ਔਰ ਇਸ ਦੇ ਉੱਤੇ ਹੀ ਜਿਹੜਾ ਇਹਨਾਂ ਨੇ ਕੇਸ ਰਜਿਸਟਰ ਕੀਤਾ ਹੈ। ਸਾਰੇ ਹੀ ਕਸ਼ਮੀਰੀ ਲੀਡਰਾਂ ਨੇ ਔਰ ਖਾਸ ਤੌਰ ਤੇ ਮਹਿਬੂਬਾ ਮੁਫਤੀ ਨੇ ਕਿਹਾ ਕਿ ਇਹਨਾਂ ਦਾ ਹਾਲ ਦੇਖ ਲਓ। ਅਜੇ ਕਹਿ ਕੇ ਗਿਆ ਕਿ ਨੌਜਵਾਨਾਂ ਦੇ ਨਾਲ ਅਸੀਂ ਹੁਣ ਗੱਲਬਾਤ ਕਰਾਂਗੇ, ਪਾਕਿਸਤਾਨ ਨਾਲ ਨਹੀਂ ਕਰਨੀ। ਔਰ ਇਹ ਜ਼ਾਹਰ ਹੈ ਕਿ ਇਹ ਕੀ ਕੀਤਾ ਹੈ। ਔਰ ਪਾਕਿਸਤਾਨ ਦੀਆਂ ਮਹਿਬੂਬਾ ਮੁਫਤੀ ਦੀ ਐਗਜ਼ੈਕਟ ਹੈ, ਉਹਨਾਂ ਨੇ ਕਿਹਾ ਦਾ ਹੋਮ ਮਿਨਿਸਟਰ ਮਨ ਕੀ ਬਾਤ ਵਿਦ ਕਸ਼ਮੀਰੀ ਯੂਥ started with slapping the UAPA against medical students for celebrating Pakistan's win। क्या देख लो गलबात उन्होंने शुरू करती UAPA करके। उन्होंने कहा कि instead of trying to ascertain why educated youth choose to identify with Pakistan, the government of India is resorting to vindictive actions। कि भी ये तुसी ये देखो भी तुसी मिलियन फौज रख के जो उत्थे कर रहे हो तुहाडे गुण थोड़ी गाणगे। और इसी तरह ਜਿਹੜਾ ਦੂਸਰਾ ਪੀਪਲਸ ਕਾਨਫਰੰਸ ਦਾ ਚੀਫ ਸਜਦ ਲੋਨ ਹੈ, ਉਹਨੇ ਕਿਹਾ ਵੀ ਇਹ ਜਿਹੜਾ ਬਦਲਾ ਲਊ ਭਾਵਨਾ ਹੈ, ਦੇ ਵਾਂਟ ਹੈਲਪ, ਵੀ ਲਿਵ ਇਨ ਕਸ਼ਮੀਰ ਐਂਡ ਹੈਵ ਟੂ ਲਿਵ ਵਿਦ ਦੋਜ਼ ਹੂ ਆਰ ਆਈਡੀਓਲੋਜੀਕਲੀ ਅਪੋਜ਼ਡ ਟੂ ਅਸ, ਬਟ ਵੀ ਆਰ confident that it is the game of narratives of discourse।
ਔਰ ਇਸੇ ਤਰ੍ਹਾਂ ਗੁਲਾਮ ਨਬੀ ਮਲਕ CPI ਦੇ ਨੇ ਕਿਹਾ ਕਿ ਜਿਹੜਾ FIR ਸਟੂਡੈਂਟਸ ਦੇ ਅਗੇਂਸਟ ਅਨਵਾਰੰਟਡ ਐਂਡ ਅਨਨੈਸੈਸਰੀ, ਔਰ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਰੋਲ ਬੈਕ ਕਰੋ। ਪਰ ਇਸ ਸਾਰੇ ਚੋਂ ਇੱਕੋ ਹੀ ਗੱਲ ਜਿਹੜੀ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕਿ 100 ਹੱਥ ਰੱਸਾ ਸਿਰੇ ਤੇ ਗੰਢ ਵਾਂਗ, ਇਹ ਹਿੰਦੂ ਤਵੀ ਕਮੀਨੇਪਨ ਦੀ ਵੀ ਸਿਖਰ ਨੂੰ ਛੂਹਣ ਵਾਲੇ ਨੇ। ਇਹਨਾਂ ਦੇ ਅੰਦਰ ਕਾਇਰਤਾ, ਗੀਦੀਪੁਣਾ ਵੀ ਪੁੱਜ ਕੇ ਹੈ, ਪਰ ਸਿਰ ਤੋਂ ਪੈਰਾਂ ਤੱਕ ਇਹ ਨਫ਼ਰਤ ਨਾਲ ਭਰੇ ਹੋਏ ਨੇ, ਨਫ਼ਰਤ ਦੇ ਵਣਜਾਰੇ ਨੇ। ਔਰ ਜਿਵੇਂ ਨਾ ਇਹਨਾਂ ਨੇ ਮੁਸਲਮਾਨਾਂ ਨੂੰ ਟੋਲਰੇਟ ਕੀਤਾ ਹੈ, ਨਾ ਈਸਾਈਆਂ ਨੂੰ ਕੀਤਾ ਹੈ, ਦਲਿਤਾਂ ਦੇ ਨਾਲ 4000 ਸਾਲ ਤੋਂ ਇਹ ਬ੍ਰਾਹਮਣਵਾਦੀ ਸੋਚ ਵਾਲੇ ਕੀ ਸਲੂਕ ਕਰਦੇ ਨੇ, ਟ੍ਰਾਈਬਲਸ ਦੇ ਨਾਲ ਕੀ ਸਲੂਕ ਕਰਦੇ ਨੇ। ਔਰ ਸਿੱਖ ਕੌਮ ਜਿਹਦੀ ਅਹਿਮਕ ਲੀਡਰਸ਼ਿਪ ਨੇ 1947 'ਚ ਸਾਨੂੰ ਇਹਨਾਂ ਦੇ ਜਾਲ 'ਚ ਫਸਾਇਆ, ਅਸੀਂ 75 ਸਾਲਾਂ 'ਚ ਇਹਨਾਂ ਦੀ ਜਿਹੜੀ ਹੈ ਉਹ ਜ਼ਹਿਨੀਅਤ ਹੀ ਨਹੀਂ, ਅਸੀਂ ਦੇਖ ਲਿਆ ਕਿ ਭਾਈ ਇਹ ਉਹ ਨੇ ਜਿਨ੍ਹਾਂ ਤੋਂ ਛੁਟਕਾਰਾ ਪਾਏ ਬਿਨਾਂ ਮੁਕੰਮਲ ਤੌਰ ਤੇ ਅਸੀਂ ਸਰਵਾਈਵ ਨਹੀਂ ਕਰ ਸਕਦੇ। ਇਹ ਇੱਕ ਹਕੀਕਤ ਹੈ ਔਰ ਇਸ ਦੇ ਨਾਲ ਇਹਨਾਂ ਨੇ ਆਪਣਾ DNA ਇਜ਼ਾਹਰ ਕੀਤਾ ਹੈ, ਜੋ ਨਫ਼ਰਤ, ਚਾਰ ਚਫੇਰੇ ਇਸ ਵੇਲੇ ਕੇਸ ਔਰ ਮਾਰ ਕੁਟਾਈ ਔਰ ਦੂਸਰੀ ਮੁਸਲਮਾਨਾਂ ਦੇ ਖਿਲਾਫ ਕਰਕੇ ਕਰ ਰਹੇ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਆਜ਼ਾਦ ਨਾਨ ਪ੍ਰੋਫਿਟ ਮੀਡੀਆ ਅਦਾਰਾ ਹੈ। ਸੋ TV84 ਨੂੰ ਸਿਆਸੀ ਜਾਂ ਕਰਪਟ ਪ੍ਰਭਾਵ ਤੋਂ ਮੁਕਤ ਰੱਖਣ ਲਈ ਅਸੀਂ ਆਪ ਦਰਸ਼ਕਾਂ ਦੇ ਜਿਹੜੇ ਤੇ ਨਿਰਭਰ ਹਾਂ। ਸੋ ਆਜ਼ਾਦ ਸਿੱਖ ਪੱਤਰਿਕਾ ਨੂੰ ਜਿਉਂਦਾ ਰੱਖਣ ਸਮੇਂ ਦੀ ਮੁੱਖ ਜਿਹੜੀ ਲੋੜ ਹੈਗੀ ਹੈ। ਸੋ ਆਪ ਦਰਸ਼ਕਾਂ ਦੀ ਮਦਦ ਤੋਂ ਬਿਨਾਂ ਇਹ ਜਿਹੜਾ ਸੰਭਵ ਨਹੀਂ ਹੋ ਸਕਦਾ। ਸੋ ਆਪਣੇ ਦਸਵੰਧ ਵਿੱਚੋਂ TV84 ਨੂੰ ਡੋਨੇਟ ਕਰੋ। ਸਕਰੀਨ ਤੇ ਜਿਹੜੀ ਆ ਰਹੀ ਜਾਣਕਾਰੀ ਰਾਹੀਂ ਤੁਸੀਂ ਸਾਡੇ ਤੱਕ ਜਿਹੜੀ ਪਹੁੰਚ ਕਰ ਸਕਦੇ ਹੋ। ਸਾਡੀ ਵੈਬਸਾਈਟ www.tv84.tv ਤੇ ਜਾਂ ਸੋਸ਼ਲ ਮੀਡੀਆ ਤੇ ਡਿਸਕ੍ਰਿਪਸ਼ਨ ਵਿੱਚੋਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ TV84 ਨੂੰ ਡੋਨੇਟ ਕਰ ਸਕਦੇ ਹੋ। ਸਪੋਰਟ ਇੰਡੀਪੈਂਡੈਂਟ ਜਰਨਲਿਜ਼ਮ। ਸੋ ਅਸੀਂ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।